ਸਾਰੇ ਹੀ ਜਿੰਨੇ ਸਰੋਤੇ ਸੁਣੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅੱਜ ਨਵੰਬਰ ਦੀ 30 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408 272 2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408 272 2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ ਅਮਰਜੀਤ ਸਿੰਘ, ਸਟਾਕਟਨ ਨਛੱਤਰ ਸਿੰਘ, ਕਲੋਵਿਸ ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਟ੍ਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਬਿਲਕੁਲ। ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਰਾਜਕਨਵੀਰ ਸਿੰਘ ਜੀ, ਆਪਾਂ ਸਾਰੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਨੂੰ ਤੁਸੀਂ ਰੇਡੀਓ ਸੈਟਸ ਦੇ ਉੱਤੇ AM ਸਟੇਸ਼ਨ ਕਾਰਾਂ ਦੇ ਵਿੱਚ, ਘਰਾਂ ਦੇ ਵਿੱਚ ਤੇ YouTube ਤੇ Facebook ਤੇ ਸੁਣ ਸਕਦੇ ਹੋ, ਦੇਖ ਸਕਦੇ ਹੋ। ਇੱਕ ਵਾਰੀ ਸਟੇਸ਼ਨ ਫਿਰ ਆਪਾਂ ਸਾਂਝੇ ਕਰਦੇ ਜਾਈਏ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ। ਜਦੋਂ ਤੁਸੀਂ ਲਾਸ ਐਂਜਲਸ ਵੱਲੋਂ ਆਉਂਦੇ ਆ 1350 AM ਉੱਧਰੋਂ ਸ਼ੁਰੂ ਹੋ ਜਾਂਦਾ ਹਾਈਵੇ 5 ਤੇ ਜਾਂ 99 ਤੇ ਬੇਕਰਸਫੀਲਡ ਤੇ, ਜਦੋਂ ਪਹਾੜੀਆਂ ਤੋਂ ਥੱਲੇ ਨੂੰ ਆਉਂਦੇ ਆ ਤੇ ਅੱਗੇ ਫ੍ਰਿਜ਼ਨੋ 1300 ਸੋ ਇੱਥੇ ਬੇਕਰਸਫੀਲਡ ਦੇ ਵਿੱਚ ਸਾਡਾ FM ਵੀ ਹੈਗਾ 1350 AM ਤੇ FM 105.7 FM ਤੇ ਅੱਗੇ ਫ੍ਰਿਜ਼ਨੋ ਆ ਜਾਂਦਾ। ਫ੍ਰਿਜ਼ਨੋ ਦੇ ਵਿੱਚ 1300 AM ਤੇ FM ਹੈਗਾ 104.5 FM। ਸਿਲਮਾ ਏਰੀਆ ਜਿਹੜਾ ਸਾਰਾ ਹੈਗਾ ਫ੍ਰਿਜ਼ਨੋ ਵਾਲਾ, ਜਿਹੜਾ ਅੱਗੇ ਲਿਵਿੰਗਸਟਨ ਤੱਕ ਆ ਜਾਂਦਾ, ਲਿਵਿੰਗਸਟਨ ਟਰਲਕ ਤੱਕ, ਉਸ ਤੋਂ ਅੱਗੇ 1570 AM। ਸਟਾਕਟਨ ਲੋਡਾਈ ਵਾਲਾ ਜਿਹੜਾ ਨਵਾਂ ਸਟੇਸ਼ਨ ਆ, ਉਹ ਅੱਗੇ ਜਿਹੜਾ ਆ ਜਾ ਕੇ ਤੁਸੀਂ ਐਲਗਰੋਵ ਸੈਕਰਾਮੈਂਟੋ ਦੇ ਲਾਗੇ 1470 AM ਸੈਕਰਾਮੈਂਟੋ ਜਾਂ 105.9 FM ਸੈਕਰਾਮੈਂਟੋ। ਅੱਗੇ ਫਿਰ ਜੁਬਾ ਸਿਟੀ 1450 AM ਤੇ 96.5 FM। ਸੋ ਇਹ ਰੈਡਿੰਗ ਦੀਆਂ ਪਹਾੜੀਆਂ ਤੱਕ ਤੁਸੀਂ ਸੁਣ ਸਕਦੇ ਹੋ ਹਾਈਵੇ 5 ਦੇ ਉੱਤੇ, ਹਾਈਵੇ 99 ਦੇ ਉੱਤੇ। ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਹੁਣ ਲਗਭਗ 2 ਮਹੀਨੇ ਹੋ ਗਏ ਤੁਸੀਂ ਜਿਹੜਾ ਪੰਜਾਬੀ ਰੇਡੀਓ USA ਨੂੰ ਆਪਣਾ HD ਚੈਨਲ ਜਿਹੜਾ ਆ, ਜਦੋਂ ਤੁਸੀਂ ਕਾਰ ਦੇ ਵਿੱਚ, ਜਿਨ੍ਹਾਂ ਦੇ ਕੋਲ 2015 ਤੋਂ ਲੈ ਕੇ ਹੁਣ ਤੱਕ ਵਾਲੀਆਂ ਕਾਰਾਂ, ਨਵੀਆਂ ਕਾਰਾਂ ਆ, ਉਹਨਾਂ 'ਚ HD ਚੈਨਲ ਆ, ਉੱਥੇ ਤੁਸੀਂ ਜਿਹੜਾ 98.5 FM HD3 ਤੇ ਸੁਣ ਸਕਦੇ ਹੋ। ਇਸੇ ਤਰ੍ਹਾਂ ਘਰਾਂ ਦੇ ਵਿੱਚ ਰੇਡੀਓ ਸੈਟਸ ਜਿਹੜੇ ਹੈਗੇ ਆ, ਟ੍ਰੇਸੀ ਦਾ ਸਟੇਸ਼ਨ, ਸਟਾਕਟਨ ਤੇ ਮੰਟੀਕਾ, ਮਰਸਡ, ਮੋਡੈਸਟੋ, ਲਿਵਿੰਗਸਟਨ, ਇਹ ਸਾਰੇ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਤੁਸੀਂ ਸੁਣ ਸਕਦੇ ਹੋ। ਸੋ ਇਹ ਆਪਾਂ ਰਿਮਾਈਂਡ ਕਰਨਾ ਸੀ ਜੀ। ਬਿਲਕੁਲ ਜੀ। ਪਿਛਲੇ 10 ਸਾਲਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਜਿਹੜੇ ਹੈਗੇ ਆ ਵੱਖ-ਵੱਖ ਥਾਵਾਂ ਦੇ ਉੱਤੇ, ਵੱਖ-ਵੱਖ ਸਟੇਸ਼ਨ ਦੇ ਉੱਤੇ, ਜਿੱਥੇ-ਜਿੱਥੇ ਜਿਹੜੀ ਮੰਗ ਵਧੀ ਆ, ਉੱਥੇ-ਉੱਥੇ ਆਪਾਂ ਸਟੇਸ਼ਨ ਜਿਹੜੇ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਚਾਲੂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਤੁਸੀਂ ਸਾਥ ਦੇ ਰਹੇ ਹੋ, ਇਸ ਚੀਜ਼ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੇ ਇੱਕ ਚੀਜ਼ ਜਿਹੜੀ ਜ਼ਰੂਰ ਹੁੰਦੀ ਹੈ, ਜਿਹੜੇ ਵੀ ਤੁਸੀਂ ਬਿਜ਼ਨਸਿਸ ਦੇ ਉੱਤੇ ਜਾਂਦੇ ਹੁੰਦੇ ਹੋ, ਉਹਨਾਂ ਨੂੰ ਜ਼ਰੂਰ ਕਿਹਾ ਕਰੋ ਵੀ ਭਾਈ ਤੁਸੀਂ ਜੇ ਐਡਵਰਟਾਈਜ਼ਮੈਂਟ ਕਰਨ ਬਾਰੇ ਸੋਚ ਰਹੇ ਹੋ ਤਾਂ ਪੰਜਾਬੀ ਰੇਡੀਓ USA ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਅਗਲੀਆਂ ਜਿਹੜੀਆਂ ਹੁਣ ਆਪਾਂ ਹਰਜੋਤ ਸਿੰਘ ਜੀ ਇੱਥੋਂ ਦੀਆਂ ਖਬਰਾਂ ਦੇ ਉੱਤੇ ਜੇ ਝਾਤ ਮਾਰਨੀ ਸ਼ੁਰੂ ਕਰੀਏ, ਰੋ ਵਰਸਿਸ ਵੇਡ ਦੇ ਮਾਮਲੇ ਦੇ ਵਿੱਚ ਜਿਹੜਾ ਅਬੋਰਸ਼ਨ ਰਾਈਟਸ ਦਾ ਜਿਹੜਾ ਇਸ ਟਾਈਮ ਮਸਲਾ ਆ, ਕੇਸ ਆ, ਉਸ ਦੀ ਸੁਣਵਾਈ ਕੱਲ੍ਹ ਨੂੰ ਜਿਹੜੀ ਆ ਅਬੋਰਸ਼ਨ ਰਾਈਟਸ ਦੇ ਉੱਤੇ ਜਿਹੜੀ ਉਹ ਹੋਣੀ ਹੈਗੀ ਆ। ਸੋ ਇਹ ਇੱਕ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਵੀ ਫੈਸਲਾ ਜਿਹੜਾ ਉਹ ਆਵੇਗਾ। ਹੁਣ ਇਹ ਨਹੀਂ ਪਤਾ ਅਬੋਰਸ਼ਨ ਵਾਲਿਆਂ ਦੇ ਹੱਕ 'ਚ ਆਉਂਦਾ ਹੈ ਜਾਂ ਉਸ ਦੇ ਜਿਹੜਾ ਉਹ ਉਲਟ ਦੇ ਵਿੱਚ ਆਉਂਦਾ ਆ, ਪਰ ਸੁਪਰੀਮ ਕੋਰਟ ਇਸ ਦੇ ਉੱਤੇ ਸੁਣਵਾਈ ਜਿਹੜੀ ਉਹ ਲੈਣ ਜਾ ਰਿਹਾ ਹੈਗਾ ਆ। ਇਸ ਦੇ ਚੱਲਦਿਆਂ ਇੱਕ ਸੈਨੇਟਰ ਜੀਐਨ ਸ਼ਾਹੀਨ ਆ, ਉਹਨਾਂ ਨੇ ਜਿਹੜਾ ਆ ਉਹ ਕਿਹਾ ਆ ਵੀ ਸੁਪਰੀਮ ਕੋਰਟ ਦਾ ਜੇ ਫੈਸਲਾ ਰੋ ਵਰਸਿਸ ਵੇਡ ਵਾਲੇ ਖਿਲਾਫ ਆਇਆ, ਓਵਰਟਰਨ ਉਹਨਾਂ ਨੇ ਕੀਤਾ, ਤਾਂ ਰੈਵੋਲਿਊਸ਼ਨ ਜਿਹੜਾ ਆ ਉੱਥੇ ਹੋ ਸਕਦਾ ਆ।
ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਆਈ ਹੋਪ ਸੁਪਰੀਮ ਕੋਰਟ ਇਜ਼ ਲਿਸਨਿੰਗ, ਵੀ ਇਹ ਜਿਹੜੇ ਆ ਉਹ ਸੁਣਦੇ ਹੋਣ। ਨਿਊ ਹੈਮਸ਼ਾਇਰ ਦੇ ਡੈਮੋਕ੍ਰੇਟ ਪਾਰਟੀ ਵੱਲੋਂ ਜਿਹੜੇ ਸੈਨੇਟਰ ਜੀਨ ਸ਼ਾਹੀਨ ਜਿਹੜੇ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਹ ਚੇਤਾਵਨੀ ਜਿਹੜੀ ਉਹ ਦਿੱਤੀ ਆ। ਓਰਲ ਆਰਗੂਮੈਂਟਸ ਜਿਹੜੇ ਇਸ ਅਬੋਰਸ਼ਨ ਕੇਸ ਦੇ ਮਾਮਲੇ ਦੇ ਵਿੱਚ ਉਸ ਦੀ ਸੁਣਵਾਈ ਹੋਣੀ ਕੱਲ੍ਹ ਤੋਂ ਜਿਹੜੀ ਉਹ ਚਾਲੂ ਹੋਣ ਜਾ ਰਹੀ ਹੈਗੀ ਆ। ਸੋ ਇਹ ਬਹੁਤ ਹੀ ਭਖਦਾ ਜਿਹੜਾ ਮਸਲਾ ਹੈਗਾ ਆ। 1970 ਦੇ ਦਹਾਕੇ ਦੇ ਵਿੱਚ ਰੋ ਵਰਸਿਸ ਵੇਡ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਇਸ ਚੀਜ਼ ਨੂੰ ਉਸ ਟਾਈਮ ਦੇ ਉੱਤੇ ਮੰਨਿਆ ਸੀਗਾ ਵੀ ਇਹ ਔਰਤ ਦੇ ਕੋਲ ਅਧਿਕਾਰ ਹੈਗਾ ਆ, ਹੱਕ ਹੈਗਾ ਹੈ, ਉਹ ਆਪਣੀ ਮਰਜ਼ੀ ਦੇ ਨਾਲ ਜੇ ਅਬੋਰਸ਼ਨ ਕਰਾਉਣਾ ਚਾਹੁੰਦੀ ਆ ਤਾਂ ਉਹ ਕਰਵਾ ਸਕਦੀ ਆ। ਪਰ ਅੱਜ ਦੇ ਐਰਾ ਦੇ ਵਿੱਚ ਹੁਣ ਆਪਾਂ ਦੇਖ ਰਹੇ ਹਾਂ ਵੀ ਨਵੇਂ-ਨਵੇਂ ਜਿਹੜੇ ਕਾਨੂੰਨ ਆ ਇਸ ਚੀਜ਼ ਦੇ ਉਲਟ ਵੀ ਜਿਹੜੇ ਉਹ ਬਣ ਰਹੇ ਆ। ਜਿੱਥੇ ਕਿ ਆਪਾਂ ਟੈਕਸਸ ਦਾ ਇੱਕ 6 ਹਫ਼ਤਿਆਂ ਵਾਲਾ ਅਬੋਰਸ਼ਨ ਦੇ ਉਲਟ ਵਾਲਾ ਕਾਨੂੰਨ ਆ ਉਹ ਦੇਖਿਆ ਹੈਗਾ ਆ। ਸੋ ਇਹ ਮਸਲਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਆ। ਇਹ ਜਿਹੜੇ ਐਕਟਿਵਿਸਟ ਆਪਣੇ ਆਪ ਨੂੰ ਕਹਿੰਦੇ ਨੇ, ਉਹ ਕਹਿੰਦੇ ਆ ਵੀ ਇਹ ਚੀਜ਼ ਗਲਤ ਹੈਗੀ ਆ, ਇਹਦਾ ਅਧਿਕਾਰ ਜਿਹੜਾ ਆ ਉਸ ਔਰਤ ਦੇ ਕੋਲ ਹੀ ਜਿਹੜਾ ਉਹ ਰਹਿਣਾ ਚਾਹੀਦਾ ਆ। ਪਰ ਹਰ ਇੱਕ ਜਣਾ ਆਪੋ ਆਪਣੀ ਜਿਹੜੀ ਇਸ ਦੇ ਵਿੱਚ ਗੱਲ ਜਿਹੜੀ ਉਹ ਕਰ ਰਿਹਾ ਆ। ਹੁਣ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਹੈਗੇ ਨੇ, 9 ਜਸਟਿਸਿਸ ਨੇ, ਉਹ ਇਸ ਦੇ ਵਿੱਚ ਹੱਕ ਦੇ ਵਿੱਚ ਤੇ ਇਸ ਦੇ ਵਿਰੋਧ ਦੇ ਵਿੱਚ ਜਿਹੜੇ ਆਰਗੂਮੈਂਟਸ ਸੁਣਨਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਕਿਸੇ ਫੈਸਲੇ ਦੇ ਉੱਤੇ ਜਿਹੜੇ ਉਹ ਪਹੁੰਚ ਸਕਦੇ ਨੇ। ਜੀ ਬਿਲਕੁਲ, ਸੁਪਰੀਮ ਕੋਰਟ ਦਾ ਜੇ ਕਰੰਟ ਮੇਕਅਪ ਦੱਸਦੇ ਜਾਈਏ, 6 ਜਿਹੜੇ ਆ ਉਹ ਰਿਪਬਲਿਕਨ ਅਪੁਆਇੰਟਡ ਜਿਹੜੇ ਜਸਟਿਸ ਆ, ਤੇ 3 ਜਿਹੜੇ ਆ ਡੈਮੋਕ੍ਰੇਟਿਕ ਅਪੁਆਇੰਟਡ ਹੈਗੇ ਆ। ਸੋ ਰੋ ਵਰਸਸ ਵੇਡ ਦੇ ਓਵਰਟਰਨ ਹੋਣ ਦੇ ਕਾਫੀ ਜਿਹੜੇ ਚਾਂਸ ਹੈਗੇ ਆ। ਇਹ ਦੇਖਦੇ ਆ ਇਹਦਾ ਕੀ ਡਿਸੀਜਨ ਆਦਾ। ਪੋਲੀਟੀਸ਼ੀਅਨ ਕਾਫੀ ਜਿਹੜੇ ਇਸ ਇਸ਼ੂ ਦੇ ਉੱਤੇ ਗਰਮਾਏ ਹੋਏ ਹੈਗੇ ਆ। ਤੇ ਅਗਲੀ ਖਬਰ, ਰਾਜਕਨਵੀਰ ਸਿੰਘ ਜੀ, ਜਿਹੜਾ ਨਵਾਂ ਵੇਰੀਐਂਟ ਆਇਆ ਇਸ ਨੇ ਪੂਰਾ ਦੁਨੀਆ ਨੂੰ ਵਕਤ ਪਾ ਦਿੱਤਾ। ਆਲਰੇਡੀ ਲੋਕ ਕਾਫੀ ਢਿੱਲੇ ਮੱਠੇ ਪੈ ਗਏ ਸੀ ਵੀ ਚਲੋ ਹੁਣ ਕਰੋਨਾ ਤੋਂ ਛੁਟਕਾਰਾ ਮਿਲਿਆ, ਹੁਣ ਇਦਾਂ ਦੀ ਗੱਲ ਨਹੀਂ ਹੋਊਗੀ। ਪਰ ਓਮੀਕਰੌਨ ਜਿਹੜਾ ਆ, ਕਿਸੇ ਵੀ ਹੁਣ ਤੱਕ ਜਿੰਨੇ ਵੇਰੀਐਂਟ ਆਏ ਆ, ਚਾਹੇ ਉਹ ਡੈਲਟਾ ਆ ਜਾਂ ਕੋਈ ਵੀ, ਉਹਨਾਂ ਨਾਲੋਂ ਸਭ ਤੋਂ ਜ਼ਿਆਦਾ ਡੇਂਜਰਸ ਹੈਗਾ ਆ। ਇਹ ਜਿਹੜੇ ਹੁਣ ਸਾਇੰਟਿਸਟ ਆ ਉਹਨਾਂ ਨੇ ਇਹ ਦੱਸਿਆ ਆ। ਆਪਾਂ ਪਿਛਲੇ ਦਿਨਾਂ 'ਚ ਦੱਸਿਆ ਕਿਸ ਤਰ੍ਹਾਂ ਉਹਨਾਂ ਦੇ ਵਿੱਚ 30 ਦੇ ਕਰੀਬ ਸਪਾਈਕ ਪ੍ਰੋਟੀਨ ਮਿਊਟੇਸ਼ਨਸ ਹੈਗੀਆਂ ਆ, ਤੇ 24% ਪੋਪੂਲੇਸ਼ਨ ਜਿਹੜੀ ਸਾਊਥ ਅਫਰੀਕਾ ਦੀ ਉਹ ਵੈਕਸੀਨੇਟਡ ਆ। ਮੁਕਾਬਲੇ ਯੂਐਸਏ ਦੇ ਵਿੱਚ 59% ਆ, ਪਰ ਹਜੇ ਵੀ ਯੂਐਸਏ ਦੇ ਵਿੱਚ ਬਹੁਤ ਘੱਟ ਜਿਹੜੀ ਪੋਪੂਲੇਸ਼ਨ ਵੈਕਸੀਨੇਟਡ ਆ। ਪਿਛਲੇ ਜਿਹੜੇ ਜੁਲਾਈ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਕਿਹਾ ਸੀ ਵੀ 75% ਪੋਪੂਲੇਸ਼ਨ ਉਦੋਂ ਤੱਕ ਵੈਕਸੀਨੇਟਡ ਹੋ ਜਾਊਗੀ। ਪਰ ਹੁਣ ਜਿਹੜੇ ਆ ਵੈਕਸੀਨੇਟ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕ ਵਿਰੋਧ ਵੀ ਕਰ ਰਹੇ ਆ, ਖਾਸ ਕਰਕੇ ਜਿਹੜੇ ਗਵਰਨਮੈਂਟ EMPLOYEES ਹੈਗੇ ਆ। ਸੋ ਇਹ ਵੀ ਇੱਕ ਇਸ਼ੂ ਬਣਿਆ ਹੋਇਆ ਆ। ਬਹੁਤ ਸਾਰੇ ਮੁਲਕਾਂ ਨੇ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਕਰ ਦਿੱਤੀਆਂ, ਖਾਸ ਕਰਕੇ ਸਾਊਥ ਅਫਰੀਕਾ ਤੋਂ ਆਉਣ ਦੇ ਲਈ ਜਿਹੜੇ ਉਹਨਾਂ ਮੁਲਕਾਂ 'ਚ ਜਾਣੀਆਂ ਆ। ਆਪਾਂ ਦੱਸਿਆ ਵੀ ਕੈਨੇਡਾ, US, ਯੂਰਪ ਦੇ ਵਿੱਚ ਵੀ। ਸੋ ਇੱਕ ਵਾਰੀ ਫੇਰ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਆਪਾਂ ਬਹੁਤ ਸਾਨੂੰ ਕਾਲਸ ਆਉਂਦੀਆਂ ਦਵਾ ਦਵ ਇੰਡੀਆ ਨੂੰ ਭੱਜੇ ਜਾਂਦੇ ਆ। ਪਿਛਲੀ ਵਾਰੀ ਜੋ ਹੋਇਆ ਸੀ ਉਹਨੇ ਇੱਕ ਵਾਰੀ ਤਾਂ ਲੈ, ਹੁਣ ਨਹੀਂ ਮੈਨੂੰ ਲੱਗਦਾ ਵੀ ਚਾਂਸ ਬਣੂਗਾ ਦੁਬਾਰਾ ਕਿ ਫਿਰ ਵਾਪਸ ਲਿਆਉਣ ਦਾ। ਸੋ ਜੇ ਕਿਤੇ ਇਦਾਂ ਦੀ ਚੀਜ਼ ਵੱਧਦੀ ਆ, ਸੋ ਜੇ ਕਿਸੇ ਨੂੰ ਕੋਈ ਸੱਚਮੁੱਚ ਹੀ ਐਮਰਜੈਂਸੀ ਆ ਤਦ ਹੀ ਭਾਈ ਇੰਡੀਆ ਜਾਓ, ਨਹੀਂ ਤਾਂ ਮੁੜ ਕੇ ਜਿਹੜੇ ਇੰਡੀਆ ਫਸੇ ਸੀ ਨਾ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਕਿੱਦਾਂ। ਇੱਥੇ ਸਾਡੇ ਰੇਡੀਓ ਤੇ ਵੀ ਕਾਲਾਂ ਆਉਂਦੀਆਂ ਸੀਗੀਆਂ ਵੀ ਸਾਡੇ ਜੀ ਡੈਡੀ ਦੀ ਦਵਾਈ ਖਤਮ ਹੋ ਗਈ ਆ, ਦਵਾਈ ਨਹੀਂ ਮਿਲ ਰਹੀ, ਕੀ ਕਰੀਏ, ਹੁਣ ਇੱਥੋਂ ਟਿਕਟ ਨਹੀਂ ਮਿਲਦੀ। ਸੋ ਵੈਸੇ ਹੀ ਨਾ ਵੀ ਨਹੀਂ ਜੀ ਹੁਣ 2 ਸਾਲ ਹੋ ਗਏ ਦਬਦਬਾ ਆਪਾਂ ਇੰਡੀਆ ਨੂੰ ਭੱਜ ਜਾਈਏ, ਕਿਉਂਕਿ ਸਾਰੀ ਦੁਨੀਆ ਇਸ ਨੇ ਇੱਕਦਮ ਹਿਲਾ ਕੇ ਰੱਖ ਦਿੱਤੀ ਆ। ਇਕੱਲੀ ਦੁਨੀਆ ਨਹੀਂ ਹਿਲਾਈ, ਸਟਾਕ ਮਾਰਕੀਟ ਦੀ ਵੀ ਇਹੀ ਤੇਹੀ ਜਿਹੜੀ ਫਰੀ ਹੋਈ ਹੈਗੀ ਆ ਪਿਛਲੇ ਕੁਝ ਦਿਨਾਂ ਤੋਂ। ਜੀ ਬਿਲਕੁਲ। ਚਲੋ ਇਹ ਤਾਂ ਹੁਣ ਪਤਾ ਨਹੀਂ ਇਹ ਕੀ ਫੈਸਲਾ ਜਿਹੜੇ ਉਹ ਲੈਣਗੇ, ਕਿੱਦਾਂ ਜਿਹੜਾ ਉਹ ਬਣਦਾ। ਹਾਲ ਦੀ ਘੜੀ ਫਿੰਗਰਸ ਕ੍ਰੋਸ ਨੇ ਜਿੱਦਾਂ ਕਹਿੰਦੇ ਆ। ਆਪਾਂ ਇਹੀ ਉਮੀਦ ਕਰਦੇ ਭਾਈ ਇੰਡੀਆ ਵਾਲੇ ਪਾਸੇ ਵਾਲਾ ਟਰੈਵਲ ਜਿਹੜਾ ਉਹ ਨਾ ਰੁਕੇ। ਬੜੇ ਲੋਕਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਦਾਅ ਦੇ ਉੱਤੇ ਵੀ ਜਿਹੜੀਆਂ ਇਸੇ ਕਰਕੇ ਲੱਗੀਆਂ ਵੀ ਹੁਣ ਲੋਕ ਆਉਣਗੇ ਜਾਣਗੇ, ਕਿਉਂਕਿ ਅਜੇ ਨਵੰਬਰ ਤੋਂ ਦੇ ਵਿੱਚ ਹੀ ਜਾ ਕੇ ਮੁੜ ਦੁਬਾਰਾ ਜਿਹੜਾ ਟਰੈਵਲ ਆ ਵਿਜ਼ਟਰ ਵਾਲਿਆਂ ਦੇ ਲਈ ਉਹ ਖੋਲ੍ਹਣਾ ਸ਼ੁਰੂ ਹੋਇਆ ਆ।
ਬਾਕੀ ਜੇ ਇਹਨਾਂ ਦਾ ਕੋਈ ਸਿਟੀਜ਼ਨ ਫਸਦਾ ਇਹਨਾਂ ਨੂੰ ਕੱਢਣਾ ਤਾਂ ਪੈਣਾ ਹੀ ਆ, ਇਹ ਤਾਂ ਹੈ ਨਹੀਂ ਆ ਵੀ ਕਰਨਗੇ ਜਾਂ ਨਹੀਂ ਕਰਨਗੇ। ਇਹ ਤਾਂ ਹੁਣ ਕੌਂਸਟੀਟਿਊਸ਼ਨ ਦੇ ਵਿੱਚ ਹੈਗਾ ਵੀ ਆਪਣੇ ਨਾਗਰਿਕਾਂ ਨੂੰ ਤੁਹਾਨੂੰ ਜਿਹੜੀ ਉਹ ਪਹਿਲ ਤਾਂ ਦੇਣੀ ਪੈਣੀ, ਚਾਹੇ ਕਿਤੇ ਵੀ ਉਹ। ਨਹੀਂ, ਉਹ ਸਿਟੀਜ਼ਨ ਤਾਂ ਹੈ, ਪਰ ਬਹੁਤ ਸਾਰੇ ਜਿਹੜੇ ਗ੍ਰੀਨ ਕਾਰਡ ਆ, ਫਿਰ ਆਪਾਂ ਤਾਂ ਕਈ ਤੁਸੀਂ ਦੇਖ ਲਓ ਵੀ ਆਸਟ੍ਰੇਲੀਆ ਵਾਲਿਆਂ ਨੇ ਆਪਣੇ ਸਿਟੀਜ਼ਨ ਵੀ ਨਹੀਂ ਮੁੜ ਕੇ ਵੰਡ ਦਿੱਤੇ ਸੀ। ਕ੍ਰਿਕਟ ਹੁਣ ਦੇ ਪਲੇਅਰਸ ਇਹੀ ਤਾਂ ਫਰਕ ਆ ਜੀ, ਹੁਣ ਆਸਟ੍ਰੇਲੀਆ ਤੇ ਹੂੰ। ਅਮਰੀਕਾ ਦੇ ਵਿੱਚ ਅਮਰੀਕਾ ਵਾਲੇ ਇੰਨਾ ਕੁ ਜਿਹੜਾ ਉਹ ਕਰ ਲੈਂਦੇ ਆ, ਪਰ ਚਲੋ ਨਾ ਹੀ ਨੌਬਤ ਆਵੇ ਤਾਂ ਚੰਗੀ ਗੱਲ ਆ, ਤੇ ਆਪਾਂ ਇਹੀ ਉਮੀਦ ਕਰਦੇ ਆ। ਪਰ ਇਹ ਆ ਵੀ ਭਾਈ ਪ੍ਰੀਕਾਸ਼ਨਸ ਵਾਲੇ ਪਾਸੇ ਨੂੰ ਮੁੜ ਦੁਬਾਰਾ ਧਿਆਨ ਜਿਹੜਾ ਉਹ ਦੇਵੋ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਹੁਣ ਤੁਸੀਂ ਦੇਖੋ ਕੀ ਇਹ ਹੁਣ ਬਣਦਾ ਆ। ਵੇਰੀਐਂਟ ਖਤਰਨਾਕ ਤਾਂ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਪ੍ਰਤੀ ਦੱਸਿਆ ਜਾ ਰਿਹਾ ਆ ਵੀ ਬਾਕੀ ਵੇਰੀਐਂਟਸ ਦੇ ਨਾਲੋਂ ਜਿਹੜਾ ਇਹ ਕਹਿੰਦੇ ਵੀ ਵਾਕਿਆ ਹੀ ਇਹ ਖਤਰਨਾਕ ਹੈਗਾ ਆ, ਡੇਂਜਰਸ ਜਿਹੜਾ ਉਹ ਹੈਗਾ ਆ। ਇਹਦੀ ਜਿਹੜੀਆਂ 30 ਸਪਾਈਕ ਪ੍ਰੋਟੀਨ ਮਿਊਟੇਸ਼ਨਸ ਹੈਗੀਆਂ ਆ, ਬਾਕੀ ਓਰੀਜਨਲ ਵਾਇਰਸ ਦੇ ਨਾਲੋਂ 30 ਜਾਣੀਆਂ ਵੱਧ ਹੈਗੀਆਂ ਆ, ਯਾਨੀ ਕਿ ਤੁਹਾਡੇ ਸੈੱਲਾਂ ਉੱਤੇ ਅਟੈਕ ਕਰਨ ਦੀ ਇਸ ਦੇ ਵਿੱਚ ਸ਼ਮਤਾ ਜਿਹੜੀ ਉਹ ਜ਼ਿਆਦੀ ਆ। ਬਾਕੀ ਕੀ ਵੈਕਸੀਨ, ਸਵਾਲ ਬੜੇ ਨੇ ਵੀ ਕੀ ਵੈਕਸੀਨਸ ਦੇ ਇਹ ਪ੍ਰੋਟੈਕਟ ਕਰਦੀਆਂ ਆ। ਕਹਿੰਦੇ ਵੀ ਇਹ ਟੂ ਸੂਨ ਟੂ ਟੈਲ ਆ, ਪਰ ਕਹਿੰਦੇ ਵੀ ਪੈਨਿਕ ਨਹੀਂ ਕਰਨਾ ਚਾਹੀਦਾ। ਸਾਇੰਟਿਸਟ ਇਸ ਟਾਈਮ ਜਿਹੜੇ ਉਹ ਲੱਗੇ ਹੋਏ ਨੇ, ਫਾਈਜ਼ਰ, ਮੋਡਰਨਾ, ਬਾਇਓਨਟੈਕ ਵਾਲੇ, ਉਹ ਸਾਰੇ ਜਾਣੇ ਇਸ ਦੇ ਜਿਹੜੇ ਟਰਾਇਲਸ ਆ ਉਹ ਹੁਣ ਰਨ ਕਰ ਰਹੇ ਹੈਗੇ ਆ। ਪਰ ਉਸੇ ਦਰਮਿਆਨ ਵਾਈਟ ਹਾਊਸ ਇਹ ਪੁਸ਼ ਕਰ ਰਿਹਾ ਵੀ ਤੁਸੀਂ ਆਪਣੇ ਬੂਸਟਰ ਸ਼ਾਟ ਜਿਹੜੇ ਉਹ ਲਗਵਾਓ। ਡਾਕਟਰ ਫੌਚੀ ਇਹ ਕਹਿ ਦਿੰਦੇ ਨੇ ਵੀ ਤੁਸੀਂ ਐਟਲੀਸਟ ਬੂਸਟਰ ਸ਼ਾਟਸ ਜਾਂ ਵੈਕਸੀਨੇਸ਼ਨ ਲਗਵਾਓ, ਤੁਹਾਡੇ ਨੂੰ ਕੁਛ ਨਾ ਕੁਛ ਹੱਦ ਤੱਕ ਇਸ ਦੇ ਪ੍ਰਤੀ ਤੁਹਾਨੂੰ ਬਚਾਉਣ ਦੀ ਸ਼ਮਤਾ ਜਿਹੜੀ ਵੈਕਸੀਨ ਜਿਹੜੀ ਉਹ ਰੱਖੂਗੀ। ਸੋ ਹਾਲ ਦੀ ਘੜੀ ਰੱਬ ਦਾ ਇਹ ਸ਼ੁਕਰ ਆ ਵੀ ਅਮਰੀਕਾ ਦੇ ਵਿੱਚ ਅਜੇ ਕੋਈ ਵੀ ਇਸ ਦਾ ਕੇਸ ਆ ਉਹ ਨਹੀਂ ਆਇਆ ਹੈਗਾ। ਆਪਣੇ ਗਵਾਂਢੀ ਮੁਲਕ ਦੇ ਵਿੱਚ ਆ ਚੁੱਕਾ ਹੈ। ਯੂਰਪ ਦੇ 2 ਦਰਜਨ ਤਕਰੀਬਨ ਜਿਹੜੇ ਮੁਲਕਾਂ ਦੇ ਵਿੱਚ, ਦਰਜਨ ਤੋਂ ਵੱਧ ਮੁਲਕਾਂ ਦੇ ਵਿੱਚ ਉੱਥੇ ਆ ਚੁੱਕਾ ਆ। ਅਫਰੀਕਾ ਦੇ ਬੜੇ ਮੁਲਕਾਂ ਦੇ ਵਿੱਚ ਜਿਹੜਾ ਉੱਥੇ ਦੇਖਿਆ ਗਿਆ ਹੈਗਾ ਆ। ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਕੀ ਬਣਦਾ ਆ। ਪਰ ਜਿੱਦਾਂ ਤੁਸੀਂ ਕਿਹਾ ਵੀ ਧੜਥੱਲੀ ਇਸ ਨੇ ਪੂਰੀ ਤਰ੍ਹਾਂ ਹਰ ਇੱਕ ਪਾਸੇ ਜਿਹੜੀ ਆ ਉਹ ਮਚਾ ਕੇ ਜੀ। ਰੱਖੀ ਹੈਗੀ ਆ। ਸੋ ਬਿਲਕੁਲ, ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਵੀ ਸਟਾਕ ਮਾਰਕੀਟ ਤੇ ਬਹੁਤ ਅਸਰ ਪੈ ਰਿਹਾ। ਪਿਛਲੇ ਹਫ਼ਤੇ ਇੱਕ ਦਿਨ ਦੇ ਵਿੱਚ 1000 ਪੁਆਇੰਟ ਡਿੱਗੀ ਸੀ। ਅੱਜ ਫਿਰ ਡਾਓ ਜੋਨ ਇੰਡਸਟਰੀਅਲ 600 ਦੇ ਕਰੀਬ ਪੁਆਇੰਟਸ ਜਿਹੜਾ ਆ ਉਹ ਡਾਊਨ ਗਿਆ ਹੈ, ਕਿਉਂਕਿ ਫੈਡ ਦੇ ਚੇਅਰਮੈਨ ਪੋਵਲ ਜਿਹੜੀ ਆ ਉਹਨਾਂ ਦੀ ਹੀਅਰਿੰਗ ਚੱਲ ਰਹੀ ਆ। ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਓਮਨੀਕਰੋਨ ਨੂੰ ਲੈ ਕੇ ਜਿਹੜੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਆ ਉਹ ਟਾਈਟ ਕੀਤੀਆਂ ਜਾ ਸਕਦੀਆਂ। ਸੋ ਇੰਟਰਸਟ ਰੇਟ ਕਾਫੀ ਵਧਾਇਆ ਜਾ ਸਕਦਾ ਹੈ, ਕਿਉਂਕਿ ਇਨਫਲੇਸ਼ਨ ਵੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਸੋ ਜਿਹੜੀ ਸੈਨੇਟ ਬੈਂਕਿੰਗ ਕਮੇਟੀ ਉਹਦੇ ਸਾਹਮਣੇ ਉਹਨਾਂ ਦੀ ਟੈਸਟੀਮਨੀ ਅੱਜ ਚੱਲ ਰਹੀ ਹੈਗੀ ਆ। ਉਹਨਾਂ ਨੇ ਇਹ ਕਿਹਾ ਆ ਵੀ ਕੇਅਰਸ ਐਕਟ ਦੇ ਅੰਡਰ ਜੇ ਇਨਫਲੇਸ਼ਨ ਇੰਨਾ ਵੱਧ ਰਿਹਾ ਤਾਂ ਇਹ ਸੈਂਟਰਲ ਬੈਂਕ ਜਿਹੜਾ ਆ ਉਸ ਨੂੰ ਜਿਹੜਾ ਐਸੈਟ ਪਰਚੇਜ਼, ਜਿਹੜੀਆਂ ਸਮਾਨ ਉਹ ਪਰਚੇਜ਼ ਕਰਦੇ ਆ, ਉਸ ਨੂੰ ਘਟਾਉਣਾ ਪਊਗਾ। ਜਿਹਦੇ ਨਾਲ ਜੇ ਇਸ ਤਰ੍ਹਾਂ ਹੁੰਦਾ ਆ ਤੇ ਪਈ ਇੰਟਰਸਟ ਰੇਟ ਬਹੁਤ ਜਲਦੀ ਉੱਪਰ ਨੂੰ ਜਾਣਗੇ। ਜੀ। ਤੇ ਇਸੇ ਤਰ੍ਹਾਂ ਇੱਕ ਹੈਜ ਫੰਡ ਇਨਵੈਸਟਰ ਆ ਬਿਲਕੁਲ। ਜਿਸ ਨੇ $2.6 ਬਿਲੀਅਨ ਜਿਹੜੇ ਆ ਬਣਾਏ ਸੀ। ਉਹ ਕਹਿੰਦਾ ਵੀ ਜਿਹੜਾ ਓਮੀਕਰੋਨ ਆ ਇਹ ਸਟਾਕ ਮਾਰਕੀਟ ਤੇ ਕਾਫੀ ਬੁਰਾ ਅਸਰ ਛੱਡ ਸਕਦਾ ਹੈ। ਜੀ। ਅਗਲੀ ਜਿਹੜੀ ਇਸ ਦੇ ਵਿੱਚ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਸਾਬਕਾ ਜਿਹੜੇ ਚੀਫ ਆਫ ਸਟਾਫ ਰਹੇ ਮਾਰਕ ਮੀਡੋਜ਼, ਉਹਨਾਂ ਨੇ ਜਿਹੜੀ ਇਸ ਚੀਜ਼ ਦੀ ਪੁਸ਼ਟੀ ਕੀਤੀ ਆ ਵੀ ਜਿਹੜੀ 6 ਜਨਵਰੀ ਦੀ ਸਿਲੈਕਟ ਕਮੇਟੀ ਬਣਾਈ ਗਈ ਆ ਉਸ ਹਿੰਸਾ ਦੀ ਜਾਂਚ ਕਰਨ ਦੇ ਲਈ, ਉਹ ਉਸ ਦੇ ਨਾਲ ਕੋਆਪਰੇਟ ਕਰਨਗੇ, ਮਿਲ ਕੇ ਜਿਹੜਾ ਆ ਉਹ ਚੱਲਣਗੇ। ਜਿਹੜੀ ਹਾਊਸ ਦੀ ਇਹ ਸਿਲੈਕਟ ਕਮੇਟੀ ਆ ਉਸ ਨੂੰ ਕਹਿੰਦੇ ਵੀ ਜਿਹੜੇ ਰੈਕਰਡਸ ਆ ਉਹ ਜਿਹੜੇ ਉਹ ਪ੍ਰਦਾਨ ਕਰਨਗੇ। ਨਾਲ ਦੇ ਨਾਲ ਜਿਹੜੀ ਇਨੀਸ਼ੀਅਲ ਇੰਟਰਵਿਊ ਦੇ ਲਈ ਵੀ ਇਸ ਕਮੇਟੀ ਦੇ ਸਾਹਮਣੇ ਪੇਸ਼ ਉਹ ਹੋਣਗੇ। ਇਹ ਹੁਣ ਇੱਕ ਵੱਡੀ ਕਹਿ ਸਕਦੇ ਹਾਂ ਕਮੇਟੀ ਦੇ ਲਈ ਜਿਹੜੀ ਇਹ ਗੱਲ ਆ, ਕਿਉਂਕਿ ਹੁਣ ਤੱਕ ਜਿੰਨੇ ਵੀ ਟਰੰਪ ਹੁਣਾਂ ਦੇ ਨਜ਼ਦੀਕੀ ਆ, ਜਿਨ੍ਹਾਂ ਨੂੰ ਇਹਨਾਂ ਨੇ ਸਪੀਨਾਸ ਵਗੈਰਾ ਘੱਲੇ ਆ, ਉਹਨਾਂ ਨੇ ਕਿਸੇ ਨੇ ਵੀ ਇਸ ਕਮੇਟੀ ਦੇ ਸਾਹਮਣੇ ਜਾਂ ਉਸ ਦੇ ਨਾਲ ਮਿਲ ਕੇ ਕੰਮ ਕਰਨ ਤੋਂ ਜਿਹੜਾ ਉਹ ਇਨਕਾਰ ਕਰ ਦਿੱਤਾ ਹੈਗਾ ਆ। ਸੋ ਇਹ ਦੇਖਦੇ ਹਾਂ ਹੁਣ ਵੀ ਇਸ ਮਾਮਲੇ ਦੇ ਵਿੱਚ ਅੱਗੇ ਜਿਹੜਾ ਉਹ ਕੀ ਬਣਦਾ ਹੈਗਾ ਆ। ਇਹ ਜਿਹੜੀ ਸਿਲੈਕਟ ਕਮੇਟੀ ਆ, ਇਹਨਾਂ ਨੂੰ ਦਰਕਾਰ ਹੈਗੀ ਆ
ਉਸ ਸਮੇਂ ਦੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਰੈਕਰਡਸ ਦੀ ਤੇ ਉਹ ਪ੍ਰੈਜ਼ੀਡੈਂਸ਼ੀਅਲ ਜਿਹੜੇ ਦਸਤਾਵੇਜ਼ ਆ ਉਹ ਇਸ ਕਮੇਟੀ ਤੱਕ ਨਾ ਪਹੁੰਚਣ, ਇਸ ਦੇ ਲਈ ਸਾਬਕਾ ਰਾਸ਼ਟਰਪਤੀ ਟਰੰਪ ਆ ਉਹ ਕਹਿੰਦੇ ਵੀ ਪੂਰਾ ਜ਼ੋਰ ਲਾ ਰਹੇ ਆ, ਵੱਖ-ਵੱਖ ਅਦਾਲਤਾਂ ਦੇ ਜ਼ਰੀਏ ਉਸ ਦੇ ਉੱਤੇ ਰੋਕ ਲਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਚੱਲ ਰਹੀ ਆ। ਜਦਕਿ ਕਈ ਅਦਾਲਤਾਂ ਨੇ ਹਰੀ ਝੰਡੀ ਦਿੱਤੀ ਹੈ, ਪਰ ਅਜੇ ਵੀ ਕਿਉਂਕਿ ਅਦਾਲਤੀ ਕਾਰਵਾਈ ਦੇ ਵਿੱਚ ਆ, ਇਸ ਲਈ ਉਹ ਦਸਤਾਵੇਜ਼ ਉਹਨਾਂ ਤੱਕ ਨਹੀਂ ਜਿਹੜੇ ਉਹਨਾਂ ਨੂੰ ਪਹੁੰਚ ਰਹੇ ਹੈਗੇ। ਸੋ ਦੇਖੋ ਮਾਰਕ ਮੀਡੋਜ਼ ਇਸ ਕਮੇਟੀ ਦੇ ਨਾਲ ਜੇ ਉਹ ਕਹਿੰਦੇ ਵੀ ਉਹਨਾਂ ਨੂੰ ਕੁਛ ਦੱਸਣਗੇ ਜਾਂ ਉਹਨਾਂ ਦੇ ਨਾਲ ਇੰਟਰਵਿਊ ਕਰਨਗੇ, ਤਾਂ ਦੇਖੋ ਕੀ ਇਸ ਦੇ ਵਿੱਚ ਕੋਈ ਖੁਲਾਸਾ ਕਰਦੇ ਆ, ਕੀ ਉਹ ਗੱਲਾਂ ਕਹਿੰਦੇ ਨੇ। ਜੀ। ਅਗਲੀ ਖਬਰ ਜਿਹੜੀ ਆ ਉਹ ਟਵਿੱਟਰ ਦੇ ਸੰਬੰਧ ਦੇ ਵਿੱਚ ਆ, ਕਿਉਂਕਿ ਹੁਣ ਟਵਿੱਟਰ ਦਾ CEO ਨਵਾਂ ਇੱਕ ਇੰਡੀਅਨ ਮੂਲ ਦਾ ਪਰਾਗ ਅਗਰਵਾਲ ਬਣ ਗਿਆ ਹੈ। ਸੋ ਹੁਣ ਉਹਨਾਂ ਦੀ ਪੂਰੀ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਪਿਛਲੀ ਬੈਕਗਰਾਉਂਡ ਚੈੱਕ ਹੋਣੀ ਸ਼ੁਰੂ ਹੋ ਗਈ ਆ। ਸੋ ਕਹਿੰਦੇ ਵੀ ਜਦੋਂ ਉਹ CEO ਬਣਨ ਤੋਂ ਪਹਿਲਾਂ 10 ਕੁ ਸਾਲ ਪਹਿਲਾਂ ਜਦੋਂ ਕੰਪਨੀ 'ਚ ਕੰਮ ਕਰਦੇ ਸੀ, ਇੱਕ ਟਾਈਮ ਦੇ ਉੱਤੇ ਪਰਾਗ ਅਗਰਵਾਲ ਨੇ ਇੱਕ ਜਿਹੜਾ ਟਵੀਟ ਛੱਡਿਆ ਸੀ ਵੀ ਜਿਹੜੀ ਟਵਿੱਟਰ ਕੰਪਨੀ ਆ ਉਹ ਫਸਟ ਅਮੈਂਡਮੈਂਟ ਨੂੰ ਬਾਉਂਡ ਨਹੀਂ ਹੈਗੀ, ਤੇ ਵੀ ਅਸੀਂ ਤਾਂ ਸਿਰਫ ਜਿਹੜਾ ਆ ਹੈਲਥੀਅਰ ਪਬਲਿਕ ਕਨਵਰਸੇਸ਼ਨ ਜਿਹੜੀ ਆ ਉਸ ਨੂੰ ਕਵਰ ਕਰਦੇ ਹੈਗੇ ਆ। ਕੱਲਾ ਇਹ ਨਹੀਂ, ਇਸ ਤੋਂ ਪਹਿਲਾਂ ਕਹਿੰਦੇ ਵੀ ਇੱਕ ਵਾਰੀ ਉਹਨਾਂ ਨੇ ਇਹ ਵੀ ਟਵੀਟ ਕੀਤਾ ਸੀ ਵੀ ਜਿਹੜੇ ਸਾਰੇ ਆਲ ਵਾਈਟ ਪੀਪਲ ਆਰ ਰੇਸਿਸਟ, ਤੇ ਬਾਅਦ ਦੇ ਵਿੱਚ ਉਹਨਾਂ ਦਾ ਵਿਰੋਧ ਵੀ ਬਹੁਤ ਹੋਇਆ ਸੀ। ਤੇ ਪਰ ਫਿਰ ਕਹਿੰਦੇ ਵੀ ਮੈਂ ਤਾਂ ਇਹ ਕਿਹਾ ਸੀ ਵੀ ਇੱਕ ਆਸਵ ਮੰਦਵੀ ਕਰਕੇ ਡੇਲੀ ਸ਼ੋਅ ਕਮੇਡੀਅਨ ਆ, ਉਸ ਨੂੰ ਜਿਹੜਾ ਕੋਟ ਕੀਤਾ ਸੀ ਉਹਦੇ ਵਿੱਚ। ਸੋ ਹੁਣ ਸਾਰਿਆਂ ਨੂੰ ਪਤਾ ਹੀ ਆ ਵੀ ਜੈਕ ਡੋਰਸੀ ਜਿਹੜੇ ਪਹਿਲਾਂ CEO ਸੀ ਕੰਪਨੀ ਦੇ, ਉਹ ਵੀ ਕਾਫੀ ਜਿਹੜੇ ਕੰਟਰੋਵਰਸੀ ਦੇ ਵਿੱਚ ਰਹੇ ਆ। ਸੈਨੇਟ ਦੇ ਅੱਗੇ ਵੀ ਉਹਨਾਂ ਦੀ ਹੀਅਰਿੰਗ ਹੋਈ ਆ। ਹੁਣ ਸੋ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਆ, ਇਹਨਾਂ ਦੀ ਬੈਕਗਰਾਉਂਡ ਚੈੱਕ ਕਾਫੀ ਹੋਊਗੀ। ਈਵਨ ਦੋ ਉਹ ਬਹੁਤ ਹੀ ਇੰਟੈਲੀਜੈਂਟ ਆ, PhD ਕੰਪਿਊਟਰ ਸਾਇੰਸ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ ਕੀਤੀ ਉਹ ਆ, ਤੇ ਬੈਚਲਰਸ ਆ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਦੀ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਬੰਬੇ ਤੋਂ ਕੀਤੀ ਹੋਈ ਆ। ਜੀ, ਜੈਕ ਨੇ ਆਪਣੀ ਜਿਹੜੀ ਈਮੇਲ ਆ ਜਦੋਂ ਉਸਨੇ ਛੱਡਣੀ ਸੀ ਇਹ ਇਸ ਦੀ ਸੀਈਓਸ਼ਿਪ, ਉਹਨੇ ਕਿਹਾ ਵੀ ਮੈਂ ਪਿਛਲੇ ਕਈ ਸਾਲਾਂ ਤੋਂ ਇਸ ਦੇ ਨਾਲ ਕੰਮ ਕਰ ਰਿਹਾ ਤੇ ਮੈਨੂੰ ਬੜੇ ਚਿਰ ਤੋਂ ਇਹੀ ਦੇਖ ਰਿਹਾ ਸੀ ਵੀ ਇਹੀ ਮੇਰੇ ਇੱਕ ਹਿਸਾਬ ਦੇ ਨਾਲ ਉੱਭਰ ਕੇ ਜਿਹੜਾ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਆਊਗਾ। ਸੋ ਦੇਖੋ ਕਹਿੰਦੇ ਵੀ ਬੋਰਡ ਨੇ ਵੀ ਸਾਰਾ ਕੁਛ ਉਹਨਾਂ ਦੇ ਇਹ ਚੈੱਕ ਕਰਨ ਤੋਂ ਬਾਅਦ ਦੇ ਵਿੱਚ ਹੀ ਇਹ ਫੈਸਲਾ ਜਿਹੜਾ ਹੁਣ ਲਿਆ ਆ। ਪਰ ਸਭ ਨੂੰ ਪਤਾ ਆ ਵੀ ਕੀ ਕਹਿੰਦੇ ਹੁੰਦੇ ਆ ਜੀ, ਪਏ ਹੁੰਦੇ ਆ ਕੁਛ ਨਾ ਕੁਛ, ਸਮਥਿੰਗ ਇਨ ਦਾ ਕਲੋਜ਼ਟ, ਕੁਛ ਨਾ ਕੁਛ ਰਹਿ ਜਾਂਦਾ ਆ, ਕੁਛ ਨਾ ਕੁਛ ਹੁੰਦਾ ਆ, ਜਿਸ ਕਰਕੇ ਉਹ ਫਿਰ ਚੀਜ਼ਾਂ ਜਿਹੜੀਆਂ ਆ ਉਹ ਉੱਭਰ ਕੇ ਸਾਹਮਣੇ ਉਹ ਆ ਜਾਂਦੀਆਂ ਨੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨੀਦਰਲੈਂਡਸ ਨੇ ਇਹ ਕਿਹਾ ਆ ਵੀ ਉਹਨਾਂ ਦੀਆਂ ਸਰਹੱਦ ਦੇ ਵਿੱਚ ਜਿਹੜਾ ਓਮੀਕਰੋਨ ਵੇਰੀਐਂਟ ਆ ਉਹ ਸੀਗਾ ਉਹਨਾਂ ਦੇ ਬਾਰਡਰਸ ਦੇ ਵਿੱਚ 1 ਹਫ਼ਤਾ ਪਹਿਲਾਂ ਹੀ, ਜਦੋਂ ਸਾਊਥ ਅਫਰੀਕਾ ਨੇ ਇਸ ਅਲਾਰਮ ਦੇ ਬਾਰੇ ਜਿਹੜਾ ਇੱਕ ਹਿਸਾਬ ਦੇ ਨਾਲ ਘੁੱਗੂ ਜਿਹੜਾ ਬਚਾਇਆ ਵੀ ਇੱਕ ਨਵਾਂ ਵੇਰੀਐਂਟ ਜਿਹੜਾ ਉਹ ਆ ਚੁੱਕਾ ਆ। ਪਰ ਬਹੁਤ ਸਾਰੇ ਜਿਹੜੇ ਹੁਣ ਸਿਹਤ ਮਾਹਰ ਆ ਉਹ ਇਹ ਕਹਿ ਰਹੇ ਆ ਵੀ ਜਿਹੜਾ ਸਵਾਲ ਪੁੱਛਿਆ ਜਾਂਦਾ ਵੀ ਕੀ ਆਪਾਂ ਬੈਕ ਟੂ ਸਕੁਏਅਰ ਵਨ ਆ ਗਏ ਆ, ਵੀ ਜਿੱਦਾਂ ਮਾਰਚ 2020 ਦੇ ਵਿੱਚ ਤੜਥੱਲੀ ਮੱਚੀ ਸੀ, ਕੀ ਉਹ ਸਥਿਤੀ ਜਿਹੜੀ ਉਹ ਬਣਨ ਜਾ ਰਹੀ ਆ। ਉਹਨਾਂ ਨੇ ਇਸ ਚੀਜ਼ ਦੇ ਵਿੱਚ ਭਰੋਸਾ ਦਿਵਾਉਣ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਆ ਵੀ ਲੱਗਦਾ ਤਾਂ ਨਹੀਂ ਆ ਵੀ ਇਦਾਂ ਦੀ ਜਿਹੜੀ ਗੱਲ ਹੋਊਗੀ, ਆਪਣੇ ਕੋਲ ਵੈਕਸੀਨਸ ਵੀ ਹੈਗੀਆਂ ਆ, ਉਹ ਚਾਹੇ ਕੁਛ ਜਾਂ ਕੁਛ ਜ਼ਿਆਦਾ ਜਿਹੜੀ ਆ ਪ੍ਰੋਟੈਕਸ਼ਨ ਆ ਉਹ ਆਪਾਂ ਨੂੰ ਦੇ ਸਕਦੇ ਆ। ਆਪਾਂ ਬੈਟਰ ਪਲੇਸ ਦੇ ਵਿੱਚ ਜਿਹੜੇ ਉਹ ਹੈਗੇ ਆ, ਬਹੁਤ ਸਾਰੇ ਟੈਸਟ ਹੈਗੇ ਆ ਇਸ ਨੂੰ ਡਿਟੈਕਟ ਕਰਨ ਦੇ ਲਈ, ਥੈਰੇਪੀਜ਼ ਵੀ ਜਿਹੜੀਆਂ ਆ ਉਹ ਕੰਮ ਕਰ ਸਕਦੀਆਂ ਹੈਗੀਆਂ ਆ। ਸੋ ਇਹ ਸਾਰੀਆਂ ਚੀਜ਼ਾਂ ਰਾਈਟ ਨਾਓ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਇਹ ਹੁਣ ਦੇਖਦੇ ਆ ਹਰਜੋਤ ਸਿੰਘ ਜੀ ਕੀ ਬਣਦਾ ਆ, ਪਰ ਇਹ ਆ ਵੀ ਜ਼ਰੂਰ ਡਰ ਦਾ ਮਾਹੌਲ, ਸਹਿਮ ਦਾ ਮਾਹੌਲ ਇਸ ਵੇਰੀਐਂਟ ਦੇ ਕਰਕੇ ਜਿਹੜਾ ਉਹ ਡੈਫੀਨਿਟਲੀ ਬਣਿਆ ਪਿਆ ਹੈਗਾ ਆ। ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਵਾਲਮਾਰਟ ਤੋਂ ਆ ਰਹੀ ਆ। ਕਹਿੰਦੇ ਆਲਾਬਾਮਾ ਦੇ ਵਿੱਚ ਇੱਕ ਬੀਬੀ ਨੂੰ ਵਾਲਮਾਰਟ ਨੇ ਜਿਹੜਾ ਆ ਅਕਿਊਜ਼ ਕਰ ਦਿੱਤਾ ਵੀ ਉਸ ਨੇ ਸ਼ਾਪ ਲਿਫਟਿੰਗ ਕੀਤੀ ਹੈ, ਉਸਨੇ ਚੋਰੀ ਕੀਤੀ ਹੈਗੀ ਆ, ਜਦੋਂ ਕਿ ਕਹਿੰਦੇ ਵੀ ਇਹ ਗਲਤ ਸੀਗਾ। ਉਹ ਕਹਿੰਦੀ ਵੀ ਮੈਂ ਆਲਰੇਡੀ ਜਿਹੜੀ ਤੁਸੀਂ ਆਪ ਹੀ ਜਾ ਕੇ ਸਕੈਨ ਕਰਦੇ ਹੈਗੇ ਜਿੱਥੇ ਸਮਾਨ, ਉੱਥੋਂ ਸਕੈਨ ਕੀਤਾ ਸੀ ਤੇ ਉਹਨਾਂ ਦਾ ਸਕੈਨਰ 'ਚ ਕੋਈ ਪ੍ਰੋਬਲਮ ਹੋ ਗਈ, ਪਰ ਉਸਨੇ ਪੇ ਆਲਰੇਡੀ ਕਰਤਾ ਸੀ। ਪਰ ਸਾਲ ਦੇ ਬਾਅਦ ਉਹ ਜਿਹੜਾ ਕੇਸ ਆ ਸੈਟਲਮੈਂਟ ਹੋ ਗਈ, ਤੇ ਉਸ ਤੋਂ ਬਾਅਦ ਫਿਰ ਜਿਹੜੀ ਵਾਲਮਾਰਟ ਆ ਉਹਨਾਂ ਨੇ
ਉਸ ਬੀਬੀ ਨੂੰ ਥ੍ਰੈਟ ਕੀਤਾ ਵੀ ਤੇਰੇ $200 ਜਿਹੜਾ ਤੂੰ ਉਹ ਕਰਦੀ ਹੈ ਉਹ ਸਾਨੂੰ ਪੇ ਕਰ। ਤੇ ਉਸ ਲੇਡੀ ਨੇ ਫਿਰ ਜਿਹੜਾ ਆ ਵਾਲਮਾਰਟ ਦੇ ਅਗੇਂਸਟ ਸੂ ਕੀਤਾ, ਤੇ ਅੱਜ ਉਸ ਟਰਾਇਲ ਦੇ ਵਿੱਚ ਵਾਲਮਾਰਟ ਦੇ ਅਗੇਂਸਟ ਉਸ ਲੇਡੀ ਨੂੰ $2.1 ਮਿਲੀਅਨ ਜਿਹੜਾ ਆ ਜੂਰੀ ਨੇ ਵਾਲਮਾਰਟ ਦੇ ਅਗੇਂਸਟ ਅਵਾਰਡ ਦਿੱਤਾ ਆ। ਕਹਿੰਦੇ ਵੀ ਇੱਕ ਪਹਿਲੀ ਇਨਸੀਡੈਂਟ ਨਹੀਂ ਸੀ, ਬਹੁਤ ਵਾਰ ਵਾਲਮਾਰਟ ਨੇ ਕਈ ਲੋਕਾਂ ਨੂੰ ਵੈਸੇ ਹੀ ਕਿਹਾ ਵੀ ਦੇਖੋ ਜੀ ਇਹ ਤਾਂ ਚੋਰ ਹੈਗੇ ਆ, ਸਮਾਨ ਚੱਕ ਕੇ ਭੱਜ ਗਏ ਸੀ। ਜੀ, ਅਗਲੀ ਗੱਲ ਕਰਦੇ ਜਾਈਏ ਜਿਹੜੀ ਰਿਪਬਲਿਕਨ ਰਿਪਰੈਜ਼ੈਂਟੇਟਿਵ ਲੌਰਨ ਬੋਬਰਟ ਕੋਲੋਰਾਡੋ ਤੋਂ ਤੇ ਮਿਨੇਸੋਟਾ ਦੀ ਡੈਮੋਕ੍ਰੇਟ ਪਾਰਟੀ ਦੀ ਰਿਪਰੈਜ਼ੈਂਟੇਟਿਵ ਇਲਹਾਨ ਉਮਰ, ਇਹਨਾਂ ਦੇ ਦਰਮਿਆਨ ਜਿਹੜੀ ਇਸ ਟਾਈਮ ਕਹਿ ਲਓ ਵੀ ਗੱਲਬਾਤ ਜਾਂ ਜਿਹੜੇ ਇੱਕ ਹਿਸਾਬ ਦੇ ਨਾਲ ਸਿੰਘ ਜਿਹੜੇ ਫਸੇ ਪਏ ਆ। ਇੱਕ ਹੋਰ ਨਵੀਂ ਵੀਡੀਓ ਬੋਬਰਟ ਦੀ ਹੁਣ ਸਾਹਮਣੇ ਆਈ ਆ, ਜਿਸ ਦੇ ਵਿੱਚ ਉਹ ਆਪਣੇ ਸਾਹਮਣੇ ਮੌਜੂਦ ਜਿਹੜੇ ਉਸਦੇ ਪ੍ਰਸ਼ੰਸਕ ਆ ਜਾਂ ਕਰਾਊਡ ਆ ਉਹਨਾਂ ਨੂੰ ਇਹ ਸੁਜੈਸਟ ਕਰ ਰਹੀ ਆ, ਇਹ ਕਹਿ ਰਹੀ ਆ ਵੀ ਇਲਹਾਨ ਉਮਰ ਕਾਲੇ ਦਿਲ ਦੀ ਸ਼ੈਤਾਨ ਆ ਤੇ ਇਹ ਟੈਰਰਿਸਟ ਜਿਹੜੀ ਉਹ ਹੋ ਸਕਦੀ ਆ। ਕੱਲ ਕਹਿੰਦੇ ਵੀ ਇਹਨਾਂ ਨੇ ਆਪਸ ਦੇ ਵਿੱਚ ਵੀ ਗੱਲ ਕੀਤੀ, ਫਿਰ ਇਵੈਂਚੁਅਲੀ ਇਲਹਾਨ ਉਮਰ ਨੇ ਜਿਹੜਾ ਫੋਨ ਆ ਉਹ ਕੱਟ ਦਿੱਤਾ ਤੇ ਉਸ ਤੋਂ ਬਾਅਦ ਦੇ ਵਿੱਚ ਉਸਨੇ ਟਵੀਟ ਕਰਕੇ ਵੀ ਇਹ ਆਖਿਆ ਵੀ ਭਾਈ ਕਿੰਨਾ ਕੁ ਚਿਰ ਬੰਦਾ ਜਿਹੜੀਆਂ ਜੀ ਇਹਦੀਆਂ ਗੱਲਾਂ ਜਿਹੜੀਆਂ ਆ ਉਹ ਹੁਣ ਸੁਣ ਸਕਦਾ ਆ। ਬੋਬਰਟ ਨੇ ਇਹ ਉਮਰ ਦੇ ਬਾਰੇ ਜਿਹੜਾ ਕਿਹਾ ਵੀ ਇਹ ਮੁਸਲਮਾਨ ਆ, ਇਹ ਹਿਜਾਬ ਪਾਉਂਦੀ ਆ, ਸੋ ਇਹ ਟੈਰਰਿਸਟ ਜਿਹੜੀ ਆ ਉਹ ਹੋ ਸਕਦੀ ਆ। ਸੋ ਇਹ ਦੋ ਲਾਅ ਮੇਕਰਸ ਦੇ ਦਰਮਿਆਨ ਇੱਦਾਂ ਦੀਆਂ ਸਟੇਟਮੈਂਟਸ ਚੱਲ ਰਹੀਆਂ ਆ। ਉਹ ਹੁਣ ਪਤਾ ਨਹੀਂ ਰਿਪਬਲਿਕਨ ਪਾਰਟੀ ਵਾਲੇ ਇਸ ਨੂੰ ਕੋਈ ਸੈਂਸ਼ਰ ਜਾਂ ਕੁਛ ਇਹ ਕਰਨ ਬਾਰੇ ਜਿਹੜਾ ਉਹ ਸੋਚਣਗੇ ਜਾਂ ਜਿਹੜੇ ਉਹ ਨਹੀਂ, ਪਰ ਇੱਦਾਂ ਦੀਆਂ ਇਹਨਾਂ ਦੀਆਂ 2-3 ਬੜਬੋਲੀਆਂ ਲਾਅ ਮੇਕਰਸ ਹੈਗੀਆਂ ਆ ਜਿਹੜੀਆਂ ਇੱਕ ਹਿਸਾਬ ਦੇ ਨਾਲ ਲੋਕਾਂ ਦੇ ਦਰਮਿਆਨ ਇੱਕ ਨਫ਼ਰਤ ਜਾਂ ਇਹਨਾਂ ਦੇ ਖਿਲਾਫ ਜਿਹੜੀ ਨਫ਼ਰਤ ਫੈਲਾਉਣ ਵਾਲੀ ਗੱਲ ਜਿਹੜੀ ਉਹ ਜ਼ਰੂਰ ਕਰਦੀਆਂ ਨੇ। ਬੋਬਰਟ ਨੇ ਇਸ ਦੇ ਨਾਲ ਰਸ਼ੀਦਾ ਤਲੀਬ ਜਿਹੜੀ ਆ ਉਸ ਦੇ ਬਾਰੇ ਵੀ ਕੁਝ ਅਜਿਹੀਆਂ ਹੀ ਟਿੱਪਣੀਆਂ ਕੀਤੀਆਂ ਸੀ। ਜੀ, ਅਗਲੀ ਖਬਰ ਜਿਹੜੀ ਆ ਇਨਫਲੇਸ਼ਨ ਦੇ ਸੰਬੰਧ ਦੇ ਵਿੱਚ ਆ ਰਹੀ ਹੈ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇੱਕ ਸ਼ਹਿਰ ਜਿਹੜਾ ਆ ਜਿਸ ਦਾ ਨਾਮ ਸੈਂਟਾ ਕਲੈਰੀਟਾ ਦੱਸਿਆ ਹੈ। ਵਾਸ਼ਿੰਗਟਨ ਪੋਸਟ ਨੇ ਸਟੋਰੀ ਰਨ ਕੀਤੀ ਹੈ ਵੀ ਕਿਸ ਤਰ੍ਹਾਂ ਉੱਥੇ ਦੇ ਲੋਕ ਇਨਫਲੇਸ਼ਨ ਕਰਕੇ ਹੁਣ ਫੀਲ ਕਰ ਰਹੇ ਆ ਵੀ ਅਸੀਂ ਜਿਹੜੀ ਆ ਡੈਮੋਕ੍ਰੇਟਸ ਦੀ ਸਪੋਰਟ ਕੀਤੀ ਉਹ ਸਹੀ ਨਹੀਂ ਸੀ। ਸੋ ਕਹਿੰਦੇ ਈਵਨ ਦੋ ਜਿਹੜੇ ਅਮੀਰ ਹੈਗੇ ਆ, ਜਿਨ੍ਹਾਂ ਦੇ ਸਟਾਕ 'ਚ ਮਨੀ ਆ ਜਾਂ ਜਿਨ੍ਹਾਂ ਦੇ ਹਾਈ ਵੈਲਿਊ ਹੋਮਸ ਆ, ਉਹਨਾਂ ਨੂੰ ਤਾਂ ਬਹੁਤ ਫਾਇਦਾ ਹੋਇਆ, ਪਰ ਜਿਹੜੇ ਆਮ ਲੋਕ ਹੈਗੇ ਆ, ਕੋਈ ਹੇਅਰ ਡਰੈਸਰ ਹੈਗਾ ਆ, ਕੋਈ ਪ੍ਰੋਪਰਟੀ ਇੰਸਪੈਕਟਰ ਆ, ਇੱਕ ਪਾਵਰ ਪਲਾਂਟ ਵਰਕਰ ਆ, ਉਹਨਾਂ ਨੇ ਦੱਸਿਆ ਵੀ ਸਾਡੀ ਇਨਕਮ ਦੇ ਵਿੱਚ ਜ਼ਿਆਦਾ ਨਹੀਂ ਵਾਧਾ ਹੋਇਆ। ਸਾਡੇ ਲਈ ਕੀ ਆ ਭਈ, ਜਿਹੜੀ ਹੇਅਰ ਡਰੈਸਰ ਬੀਬੀ ਆ 29 ਸਾਲਾਂ ਦੀ, ਉਹ ਕਹਿ ਰਹੀ ਆ ਵੀ ਜਿਹੜਾ ਸਮਾਨ ਮੈਂ ਖਰੀਦਦੀ ਆ, ਜਦੋਂ ਲੋਕਾਂ ਨੂੰ ਉਹ ਸਰਵਿਸਿਜ਼ ਪ੍ਰੋਵਾਈਡ ਕਰਨੀ ਆ, ਉਹ ਇੰਨਾ ਮਹਿੰਗਾ ਹੋ ਗਿਆ, ਤੇ ਜੇ ਮੈਂ ਉਹ $10 ਤੋਂ ਵਧਾ ਕੇ $12 ਵੀ ਕਰੂੰਗਾ ਹੀ, ਤੇ ਉਹ ਜਿਹੜੇ ਕਸਟਮਰਸ ਆ ਉਹ ਕਰਾਈ ਕਰਦੇ ਹੈਗੇ ਆ। ਸੋ ਬਹੁਤ ਜਿਹੜੀ ਬੁਰੀ ਤਰ੍ਹਾਂ ਦੀ ਇਹ ਸਿਚੁਏਸ਼ਨ ਫਸੀ ਹੋਈ ਹੈਗੀ ਆ। ਸੋ ਇਹ ਜਿਹੜਾ ਸੈਂਟਾ ਕਲੈਰੀਟਾ ਦਾ ਡਿਸਟ੍ਰਿਕਟ ਆ, ਮੋਸਟਲੀ ਇਹ ਡੈਮੋਕ੍ਰੇਟ ਆ। ਪਿਛਲੀ ਵਾਰੀ ਕਹਿੰਦੇ ਵੀ ਉੱਥੇ ਇੱਕ ਰਿਪਬਲਿਕਨ ਜਿੱਤ ਗਿਆ ਸੀ ਸਿਰਫ 300 ਕੁਛ ਵੋਟਾਂ ਤੋਂ। ਸੋ ਇਸ ਵਾਰੀ ਲੱਗਦਾ ਹੈ ਕਹਿੰਦੇ ਫਿਰ 100% ਜਿਹੜਾ ਆ ਰਿਪਬਲਿਕਨ ਕੈਂਡੀਡੇਟ ਉੱਥੋਂ ਜਿੱਤੂਗਾ। ਜਿਹੜਾ ਨਵਾਂ ਇਨੀਸ਼ੀਏਟਿਵ ਆ ਰਿਹਾ ਹੈਗਾ $1.2 ਟ੍ਰਿਲੀਅਨ ਦਾ ਇਨਫਰਾਸਟਰਕਚਰ ਦਾ ਬਿੱਲ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਆ ਵੀ ਜੇ ਕੁਛ ਸਪੋਰਟ ਹੋਈ ਸਮਾਲ ਬਿਜ਼ਨੈਸਿਸ ਦੀ, ਤੇ ਉਹਦੇ ਨਾਲ ਜਿਹੜੇ ਆ ਕੁਛ ਨਾ ਕੁਛ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਹੁਣ ਜਿਹੜੇ ਜੁੜਨ ਜਾ ਰਹੇ ਨੇ ਨੈਨਦੀਪ ਸਿੰਘ ਜੀ ਜਕਾਰਾ ਮੂਵਮੈਂਟ ਤੋਂ, ਜਿਹੜਾ ਰੀਡਿਸਟ੍ਰਿਕਟਿੰਗ ਹਲਕਿਆਂ ਦੀ ਮੁੜ ਜਿਹੜੀ ਹੱਦਬੰਦੀ ਜਿਹੜੀ ਉਹ ਕੀਤੀ ਜਾ ਰਹੀ ਆ, ਉਸ ਦੇ ਸੰਬੰਧ ਦੇ ਵਿੱਚ ਆਪਣੇ ਨਾਲ ਜਿਹੜੀਆਂ ਉਹ ਜਾਣਕਾਰੀਆਂ ਸਾਂਝੀਆਂ ਕਰਨ ਜਿਹੜੇ ਉਹ ਜਾਣਗੇ। ਸੋ ਨੈਨਦੀਪ ਸਿੰਘ ਆਪਣੇ ਨਾਲ ਜਕਾਰਾ ਆਰਗੇਨਾਈਜੇਸ਼ਨ ਤੋਂ ਜਿਹੜੀ ਉਹ ਇਸ ਟਾਈਮ ਜੁੜ ਚੁੱਕੇ ਨੇ। ਨੈਨਦੀਪ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਨੈਨਦੀਪ ਸਿੰਘ, ਰੀਡਿਸਟ੍ਰਿਕਟਿੰਗ ਦੇ ਬਾਰੇ ਕੀ ਜਾਣਕਾਰੀਆਂ ਤੁਸੀਂ ਲੈ ਕੇ ਹਾਜ਼ਰ ਹੋਏ ਆ? ਇੱਕ ਤਾਂ ਮੈਂ ਤੁਹਾਨੂੰ ਪਿਛਲੇ ਹਫਤੇ ਦੀ ਅਪਡੇਟ ਦੇਣਾ ਸੀ। ਸੋ ਅਸੀਂ ਬਹੁਤ ਸਭ ਦੀ ਧੰਨਵਾਦ ਕਰਨੇ ਆ, ਕਿਉਂਕਿ ਤਕਰੀਬਨ ਲਗਭਗ ਸਾਨੂੰ 90 ਕਾਲਸ ਮਤਲਬ ਸਾਡੀ ਕਮਿਊਨਿਟੀ ਉਸ ਰੀਡਿਸਟ੍ਰਿਕਟਿੰਗ ਕਮਿਸ਼ਨ ਨੂੰ ਕਾਲ ਕੀਤਾ ਸੀ। ਤੇ ਮਤਲਬ ਸਾਰੀ ਧੰਨਵਾਦ ਮਤਲਬ ਕਮਿਊਨਿਟੀ ਦੀ, ਆਬਵੀਅਸਲੀ ਪੰਜਾਬੀ ਰੇਡੀਓ USA ਜਿੰਨੇ ਸਾਰੇ ਪਾਰਟਨਰਸ ਮਤਲਬ ਇਹਦੇ ਵਿੱਚ ਹਿੱਸਾ ਲਿਆ ਸੀ। ਤੇ ਜਿਹੜੀ ਅਗਲੀ ਸਟੈਪਸ ਹੁਣ, ਸੋ ਅਸੀਂ ਅਜੇ ਉਹ ਪ੍ਰੈਸ਼ਰ
ਮਤਲਬ ਉਹ ਜੀ ਚੱਲ ਰਿਹਾ, ਸੋ there will be ਇੱਕ ਹੋਰ opportunity ਅਜੇ ਆਉਣਾ ਆ, ਮਤਲਬ ਉਹ ਹੈਗਾ state assembly, state senator ਤੇ congressional lines ਤੇ। ਸੋ ਇੱਕ ਵਾਰੀ ਹੋਰ ਅਸੀਂ ਫਿਰ ਦੁਬਾਰਾ ਅਸੀਂ ਸੰਗਤ ਨੂੰ ਬੇਨਤੀ ਕਰਾਂਗੇ, ਜੇ ਉਹ ਕਾਲ ਕਰ ਸਕਦੇ ਅਸੀਂ ਹੋਰ ਜਾਣਕਾਰੀ ਅਸੀਂ ਦੇ ਦਾਂਗੇ ਸਾਰਿਆਂ ਨੂੰ। ਤੇ ਨਾਲ ਦੇ ਨਾਲ ਹੁਣ ਚੱਲ ਰਿਹਾ ਐਕਚੁਅਲੀ ਲੋਕਲ ਰੀਡਿਸਟ੍ਰਿਕਟਿੰਗ। ਸੋ ਜਿਹੜਾ ਲਾਈਕ ਸਾਡੀ ਸੰਸਥਾ ਜਕਾਰੂ ਮੂਵਮੈਂਟ ਦੀ ਕਪੈਸਿਟੀ, ਅਸੀਂ ਜਿੱਥੇ ਇਲਾਕੇ ਜਿੱਥੇ ਅਸੀਂ ਕੰਮ ਕਰਦੇ ਨੇ, ਅਸੀਂ ਉਹਦੇ ਵਿੱਚ ਹਰ ਸ਼ਹਿਰ ਹਰ ਇਲਾਕੇ ਦੇ ਵਿੱਚ ਅਸੀਂ ਇੱਕ ਸ਼ਹਿਰ ਚੁਣ ਰਹੇ ਜਿੱਥੇ ਸਾਨੂੰ ਲੱਗਦਾ ਅਸੀਂ ਉੱਥੇ ਇਨਫਲੂਐਂਸ ਕਰ ਸਕਦੇ। ਸੋ ਜਿੱਦਾਂ ਫਰੈਜ਼ਨੋ ਕੈਲੀਫੋਰਨੀਆ ਦੇ ਵਿੱਚ, ਬੇਕਰਸਫੀਲਡ ਦੇ ਵਿੱਚ, ਐਲਕ ਗਰੋਵ ਦੇ ਵਿੱਚ, ਫਰੀਮਾਂਟ ਦੇ ਵਿੱਚ ਤੇ ਟ੍ਰੇਸੀ ਕੈਲੀਫੋਰਨੀਆ, ਇਹ 5 ਸ਼ਹਿਰ ਅਸੀਂ ਇਹਦੇ ਉੱਤੇ ਅਸੀਂ ਫੋਕਸ ਕਰਾਂਗੇ। ਤੇ ਐਤਕੀ ਮਤਲਬ ਪਰਸੋਂ ਐਤਕੀ ਵੀਰਵਾਰ ਸ਼ਾਮ ਨੂੰ 6 ਵਜੇ ਉਹਨਾਂ ਦੀ ਸਿਟੀ ਆਫ ਫਰੈਜ਼ਨੋ ਦੀ ਮੀਟਿੰਗ ਹੋਣਾ ਹੈ। ਸੋ ਜਿਹੜੀ ਸਾਡੀ ਫਰੈਜ਼ਨੋ ਕੈਲੀਫੋਰਨੀਆ ਦੇ ਜਿਹੜੇ ਸਰੋਤੇ ਹੈਗੇ ਨੇ, ਜਿਹੜੇ ਲਿਸਨਰਸ ਹੈਗੇ ਨੇ, ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਨੇ ਜੇ ਉਹ ਪਹੁੰਚ ਸਕਦੇ ਵੀਰਵਾਰ ਪਰਸੋਂ 6 ਵਜੇ ਸਿਟੀ ਹਾਲ ਨੂੰ, ਕਿਉਂਕਿ ਯੂ ਨੋ ਐਟ ਲੀਸਟ ਹਰ ਇੱਕ ਸ਼ਹਿਰ ਦੇ ਵਿੱਚ ਡਿਫਰੈਂਟ ਚੀਜ਼ਾਂ ਹੋ ਰਹੀਆਂ। ਲਾਈਕ ਸੋ ਇੱਥੇ ਫਰੈਜ਼ਨੋ ਦੇ ਵਿੱਚ ਜਿਹੜੀ ਸਾਡੀ ਵੈਸਟ ਆਫ 99 ਕਮਿਊਨਿਟੀ, ਅਸੀਂ ਐਕਚੁਅਲੀ ਤਿੰਨ ਸਿਟੀ ਕਾਉਂਸਲ ਡਿਸਟ੍ਰਿਕਟ ਦੇ ਵਿੱਚ ਅਸੀਂ ਵੰਡਿਆ ਗਿਆ। ਸੋ ਐਕਚੁਅਲੀ ਸਾਡੀ ਯੂ ਨੋ ਜਦੋਂ ਗੁਰੂ ਨਾਨਕ ਦੀ ਗੁਰਪੁਰਬ, ਉਦੋਂ ਲਾਈਕ ਉਹ ਵੀ ਚੰਗੀ ਗੱਲ ਹੈ, ਉਹ ਲਾਈਕ ਨੋਟਿਸ ਮਤਲਬ ਉਹ ਕਰਦੇ ਨੇ, ਲਾਈਕ ਯੂ ਨੋ ਕੋਈ ਪ੍ਰੋਕਲੇਮੇਸ਼ਨ। ਪਰ ਜਦੋਂ ਅਸੀਂ ਕਮਿਊਨਿਟੀ ਵੱਲ ਅਸੀਂ ਐਕਚੁਅਲੀ ਕੁਛ ਚਾਹੀਦੇ ਨੇ ਰਿਸੋਰਸਿਸ ਬਾਰੇ, ਜਾਂ ਈਵਨ ਯੂ ਨੋ ਜਿਹੜਾ ਚੀਜ਼ ਉਹਨਾਂ ਨੂੰ ਸ਼ਾਇਦ ਅਨਕੰਫਰਟੇਬਲ ਫੀਲ ਹੁੰਦਾ ਹੈ, ਫਿਰ ਉਹ ਕਦੀ ਨਹੀਂ ਕਰਦੇ। ਸੋ ਅਸੀਂ ਕੋਸ਼ਿਸ਼ ਕਰ ਰਹੇ ਨੇ ਕਿ ਐਟਲੀਸਟ ਫਰੈਜ਼ਨੋ ਸ਼ਹਿਰ ਦੇ ਵਿੱਚ ਜਿੱਥੇ ਸਾਡੀ ਕਮਿਊਨਿਟੀ 4-5 ਹਿੱਸੇ ਨਾਲ ਵੰਡਿਆ ਗਿਆ, ਅਸੀਂ ਥੋੜੀ ਜਿਹਾ ਮਤਲਬ ਉਹਨੂੰ ਕੰਸੋਲੀਡੇਟ ਕਰੀਏ ਐਟਲੀਸਟ 2 ਦੇ ਵਿੱਚ ਜਾਂ 1 ਦੇ ਵਿੱਚ, ਜਿੱਥੇ ਮੇਬੀ ਇਨ ਦਾ ਫਿਊਚਰ ਅਸੀਂ ਆਪਣੀ ਕੈਂਡੀਡੇਟ ਰਨ ਕਰ ਸਕਦੇ, ਪਰ ਐਟਲੀਸਟ ਘੱਟ ਤੋਂ ਘੱਟ ਉਹ ਬੰਦਾ ਸਾਨੂੰ ਸੁਣਨਗੇ। ਜੀ, ਨਹੀਂ ਇਹ ਬਹੁਤ ਜ਼ਰੂਰੀ ਆ ਵੀ ਦੇਖੋ ਇਹ ਜਿਹੜਾ ਜੈਰੀਮੈਂਡਰਿੰਗ ਕਹਿ ਲਓ ਜਾਂ ਰੀਡਿਸਟਿੰਗ ਦੇ ਅੰਡਰ ਆ ਕੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਆ। ਕਿਸੇ ਖਾਸ ਕਰਕੇ ਇੱਕ ਵਿਸ਼ੇਸ਼ ਜਾਂ ਜਿਹੜੀ ਮਾਈਨੋਰਿਟੀ ਕਮਿਊਨਿਟੀ ਆ ਜਿੱਥੇ ਉਹ ਇੱਕ ਥਾਂ ਦੇ ਉੱਤੇ ਆ, ਉਹਨਾਂ ਦੀ ਪਾਵਰ ਜਿਹੜੀ ਉਹ ਵੱਧ ਨਾ ਜਾਵੇ। ਬਹੁਤ ਸਾਰੇ ਜਿਹੜੇ ਸੱਤਾ ਦੇ ਵਿੱਚ ਕਾਬਜ਼ ਹੁੰਦੇ ਆ ਉਹ ਚਾਹੁੰਦੇ ਨਹੀਂ ਆ ਵੀ ਇੱਦਾਂ ਹੋਵੇ, ਸੋ ਇਸ ਲਈ ਉਹ ਉਹਨਾਂ ਨੂੰ ਵੰਡ ਦਿੰਦੇ ਆ, ਉਹਨਾਂ ਨੂੰ ਵੱਖ-ਵੱਖ ਡਿਸਟ੍ਰਿਕਟਸ ਦੇ ਵਿੱਚ ਡਿਸਟਰੀਬਿਊਟ ਕਰ ਦਿੰਦੇ ਆ ਵੀ ਕਲੈਕਟਿਵ ਇਹਨਾਂ ਦੀ ਪਾਵਰ ਜਿਹੜੀ ਆ ਉਹ ਡਿਮਿਨਿਸ਼ ਹੋ ਜਾਵੇ, ਉਹ ਜਿਹੜੀ ਉਹ ਘੱਟ ਜਾਵੇ। ਸੋ ਇਹ ਬਹੁਤ ਜ਼ਰੂਰੀ ਆ। ਸੋ ਫਰੈਜ਼ਨੋ ਦੇ ਵਿੱਚ ਤੁਸੀਂ ਕਿਹਾ ਵੀ ਜਿਹੜੀ ਵੈਸਟ ਆਫ 99 ਵਾਲੇ ਪਾਸੇ ਉਸਨੂੰ ਡਿਫਰੈਂਟ ਹਿੱਸਿਆਂ ਦੇ ਵਿੱਚ ਜਿਹੜਾ ਉਹ ਵੰਡਿਆ ਜਾ ਰਿਹਾ, ਜਿਸ ਦੇ ਕਰਕੇ ਜਿਹੜੇ ਪੰਜਾਬੀ ਕਮਿਊਨਿਟੀ ਆ ਉਹਨਾਂ ਦੀ ਕਹਿ ਲਓ ਵੀ ਇੱਕ ਵੋਟਿੰਗ ਪਾਵਰ ਜਿਹੜੀ ਇਕੱਠੀ ਹੋ ਕੇ ਸੀ ਉਹ ਕਾਫੀ ਘੱਟ ਜਾਊਗੀ। ਬਿਲਕੁਲ। ਤੇ ਨਾਲੇ ਜਿਹੜੀ ਸਾਡੀ ਸਨੀ ਸਾਈਡ ਏਰੀਆ ਜਿਹੜਾ ਬੋਰਡਰ ਕਰਦਾ ਮਤਲਬ ਕਲੋਵਸ ਦੇ ਨਾਲ, ਜਿੱਥੇ ਆਪਣੇ ਕਾਫੀ ਲੋਕ ਆਪਣੀ ਕਮਿਊਨਿਟੀ ਉੱਥੇ ਵੀ ਰਹਿੰਦੇ ਨੇ, ਇੱਕ ਮੈਪ ਉਹਨਾਂ ਨੂੰ ਵੰਡੀ ਜਾਂਦੇ। ਸੋ ਅਸੀਂ ਯੂ ਨੋ ਤਾਂ ਹੀ ਅਸੀਂ ਸਭ ਨੂੰ ਬੇਨਤੀ ਕਰ ਰਹੇ ਨੇ, ਸਭ ਨੂੰ ਸੱਦ ਰਹੇ ਕਿ ਉਸ ਦਿਨ ਵੀਰਵਾਰ ਪਰਸੋਂ ਸ਼ਾਮੀ 6 ਵਜੇ, ਤੇ ਇਹ ਹੈ ਗੋਰੇ ਟਾਈਮ 6 ਵਜੇ, ਸਾਡੀ ਦੇਸੀ ਟਾਈਮ ਨਹੀਂ 6 ਵਜੇ, ਮਤਲਬ ਤੁਸੀਂ ਕਰੋ ਟੁਰ ਪੋ 6 ਵਜੇ, ਮਤਲਬ ਉੱਥੇ ਪਹੁੰਚਣਾ ਹੈ 6 ਵਜੇ। ਸੋ ਬਿਲਕੁਲ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ, ਜਿਸ ਤਰ੍ਹਾਂ ਤੁਹਾਡੀ ਇਮੀਗ੍ਰੇਸ਼ਨ ਦੀ ਡੇਟ ਹੁੰਦੀ ਨਾ ਟਾਈਮ ਦੀ, ਉਸੇ ਟਾਈਮ ਦੇ ਹਿਸਾਬ ਨਾਲ। ਸੋ 6 ਵਜੇ ਜਿਹੜਾ ਆ ਸ਼ਾਮ ਨੂੰ ਵੀਰਵਾਰ ਨੂੰ ਫਰਿਜ਼ਨੋ ਸਿਟੀ ਹਾਲ ਦੇ ਵਿੱਚ, ਜਿਹਦਾ ਐਡਰੈਸ ਹੈਗਾ 2600 ਫਰਿਜ਼ਨੋ ਸਟਰੀਟ ਫਰਿਜ਼ਨੋ, 2600 ਫਰਿਜ਼ਨੋ ਸਟਰੀਟ ਫਰਿਜ਼ਨੋ। ਸੋ ਜੇ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਈ ਜਕਾਰਾ ਵਾਲਿਆਂ ਨੂੰ ਕਾਲ ਕਰ ਲਿਓ, ਰਾਈਡ ਵਗੈਰਾ ਜਾਂ ਹੋਰ, ਪਰ ਘੱਟੋ ਘੱਟ 100 ਤੋਂ ਵੱਧ ਜਿਹੜਾ ਆਪਣਾ ਕਮਿਊਨਿਟੀ ਦਾ ਮੈਂਬਰ ਉੱਥੇ ਪਹੁੰਚਣਾ ਚਾਹੀਦਾ। ਜਿਸ ਤਰ੍ਹਾਂ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਜਿਹੜੇ ਪਾਰਕ ਬਣਾਇਆ ਸੀ, ਤੇ ਉਹਦਾ ਜਿਹੜੀਆਂ ਸੰਗਤਾਂ ਪਹੁੰਚੀਆਂ ਸੀਗੀਆਂ। ਸੋ ਆਪਾਂ ਨੂੰ ਜਦੋਂ ਵੀ ਕਮਿਊਨਿਟੀ ਦਾ ਕੋਈ ਵੀ ਕੰਮ ਹੁੰਦਾ, ਪੂਰੀ ਐਨ ਜ਼ੋਰ ਸ਼ੋਰ ਨਾਲ ਉੱਥੇ ਪਹੁੰਚਣਾ ਚਾਹੀਦਾ, ਜਿੱਦਾਂ ਆਪਾਂ ਨਗਰ ਕੀਰਤਨਾਂ ਤੇ ਵੀ ਪਹੁੰਚਦੇ ਆ। ਸੋ ਇਹ 2 ਤਰੀਕ ਨੂੰ ਨੈਨਦੀਪ ਤੁਸੀਂ ਕਹਿੰਦੇ ਆ ਵੀ 2 ਦਸੰਬਰ ਨੂੰ ਇਹ ਜਿਹੜੀ ਆ ਮੀਟਿੰਗ ਹੋਣ ਜਾ ਰਹੀ ਆ। ਹਾਂਜੀ, ਸੋ ਫਰੈਜ਼ਨੋ ਸ਼ਹਿਰ ਦੇ ਵਿੱਚ 2 ਦਸੰਬਰ ਦੇ ਵਿੱਚ ਹੋਣਾ ਹੈ। ਤੇ ਯੂ ਨੋ ਅਗਲੇ ਸਮੇਂ ਦੇ ਵਿੱਚ ਮੈਂ ਵਾਪਸ ਆ ਕੇ ਮੈਂ ਮਤਲਬ ਬੇਕਰਸਫੀਲਡ, ਟ੍ਰੇਸੀ, ਐਲਕ ਗਰੋਵ ਦੇ ਫਰੀਮਾਂਟ, ਅਸੀਂ ਇਹ ਸ਼ਹਿਰਾਂ ਦੀਆਂ ਗੱਲਾਂ ਕਰਾਂਗੇ ਬਾਅਦ ਵਿੱਚ। ਪਰ ਜਿਹੜੇ 2 ਦਸੰਬਰ ਉਹ ਸਿਰਫ ਜਿਹੜੀ ਫਰੈਜ਼ਨੋ ਸ਼ਹਿਰ ਰਹਿਣਾ ਜੀ। ਸੋ ਰਾਈਟ ਨਾ ਹੁਣ ਕਾਲ ਵਗੈਰਾ ਨਹੀਂ ਕਰਨੀ, ਹੁਣ ਜਿਹੜਾ ਉਹ ਸਿੱਧਾ ਉੱਥੇ ਪਹੁੰਚਣਾ ਹੈਗਾ ਆ। ਸੋ ਕਾਲ ਵਾਲਾ ਕੰਮ ਜਿਹੜਾ ਉਹ ਫਿਨਿਸ਼ ਹੋ ਗਿਆ ਆ,
ਸੋ ਉਹ ਕਮਿਸ਼ਨ ਨੂੰ ਜਿਹੜੀਆਂ ਕਾਲਸ ਆਲਰੇਡੀ ਜਿਹੜੀਆਂ ਉਹ ਪਹੁੰਚ ਚੁੱਕੀਆਂ। ਸੋ ਬਹੁਤ ਜ਼ਰੂਰੀ ਆ ਇਕੱਠੇ ਰਹੀਏ, ਇਕੱਠੇ ਰਵਾਂਗੇ ਤਾਂ ਜਿੱਦਾਂ ਕਹਿੰਦੇ ਆ ਵੀ ਜਿਹੜੇ ਇਕੱਠਿਆਂ ਦੇ ਵਿੱਚ ਜਿਹੜੀ ਉਹ ਤਾਕਤ ਹੁੰਦੀ ਆ, ਏਕਤਾ 'ਚ ਬਲ ਹੁੰਦਾ ਜਿਹਨੂੰ ਆਖਿਆ ਜਾਂਦਾ ਆ। ਸੋ ਉਹੀ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੂਗੀ। ਜਿੱਥੇ ਇਕੱਠੇ ਹੋਵਾਂਗੇ ਤੇ ਫਿਰ ਆਪਣੇ ਮਸਲੇ ਵੀ ਜਿਹੜੇ ਉਹ ਹੱਲ ਹੋਣਗੇ। ਬਹੁਤ ਸਾਰੇ ਆ ਕਿਉਂਕਿ ਗੰਭੀਰ ਮਸਲੇ ਨੇ, ਚਾਹੇ ਸਕੂਲਸ ਨੂੰ ਲੈ ਕੇ ਜਿਹੜਾ ਉਹ ਹੋਵੇ, ਬੱਚਿਆਂ ਨੇ ਕਿੱਧਰ ਜਾਣਾ, ਉਹਨਾਂ ਨੂੰ ਸੇਧ ਕਿੱਦਾਂ ਦੀ ਜਿਹੜੀ ਉਹ ਮਿਲਣੀ ਆ, ਕੀ ਡਿਵੈਲਪਮੈਂਟ ਜਿਹੜੀ ਆ ਉਸ ਇਲਾਕੇ ਦੇ ਵਿੱਚ ਜਿਹੜੀ ਉਹ ਆਵੇਗੀ ਜਾਂ ਆਉਣ ਜਾ ਰਹੀ ਆ, ਉਸ ਦੇ ਸਾਰੇ ਇਹ ਜਿਹੜੇ ਮਸਲੇ ਹੁੰਦੇ ਆ। ਸੋ ਜੇ ਆਪਾਂ ਸੁਣਾਂਗੇ ਨਹੀਂ, ਘੁੱਗੂ ਬਣ ਕੇ ਬੈਠੇ ਰਵਾਂਗੇ, ਫਿਰ ਜੋ ਹੋਈ ਜਾਂਦਾ ਆਲੇ ਦੁਆਲੇ ਦੇਖੀ ਜਾਓ। ਫਿਰ ਕਬੂਤਰ ਅੱਖ ਬੰਦ ਕਰਕੇ ਬੈਠਾ ਰਵੇ, ਫਿਰ ਬਿੱਲੀ ਨੇ ਦਿਖਾਈ ਜਾਣਾ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਫਿਰ। ਬਿਲਕੁਲ ਬਿਲਕੁਲ ਜੀ ਜੀ। ਸੋ ਥੈਂਕ ਯੂ ਨੈਨਦੀਪ ਇਸ ਦੇ ਬਾਰੇ ਜਾਣਕਾਰੀ ਦੇਣ ਲਈ। ਸੋ ਪਰਸੋਂ ਨੂੰ ਜ਼ਰੂਰ ਜਿਹੜੇ ਫਰੈਸਨੋ ਵਾਲੇ ਆ, ਹੋਮ ਆ ਕੇ ਸਿਟੀ ਹਾਲ ਦੇ ਵਿੱਚ, ਫਰੈਸਨੋ ਸਿਟੀ ਹਾਲ 'ਚ ਪਹੁੰਚੋ। 6 ਵਜੇ ਉੱਥੇ ਪਹੁੰਚ ਜਾਣਾ ਆ, 6 ਵਜੇ ਤੁਰਨਾ ਨਹੀਂ ਆ, 6 ਵਜੇ ਉੱਥੇ ਪਹੁੰਚੇ ਹੋਣਾ ਚਾਹੀਦਾ ਆ। ਸੋ ਥੈਂਕ ਯੂ ਨੈਨਦੀਪ, ਮਿਹਰਬਾਨੀ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੋ ਬਿਲਕੁਲ ਜਕਾਰਾ ਮੂਵਮੈਂਟ ਵੱਲੋਂ ਵੀ ਬੇਨਤੀ ਸੀ, ਜਿੰਨੇ ਵੀ ਸਰੋਤੇ ਸਾਡੇ ਫ੍ਰਿਜਨੋ ਏਰੀਏ ਦੇ ਆ, ਉੱਥੇ ਜਿਹੜੀ ਰੀਡਿਸਟ੍ਰਿਕਟਿੰਗ ਹੋਣੀ ਆ, ਸੋ ਜ਼ਰੂਰ ਇਸ ਵੀਰਵਾਰ ਨੂੰ 6 ਵਜੇ ਫ੍ਰਿਜਨੋ ਸਿਟੀ ਹਾਲ 'ਚ ਪਹੁੰਚੋ। ਥੈਂਕ ਯੂ ਜੀ। ਤੇ ਹਰਜੋਤ ਸਿੰਘ ਜੀ, ਆਪਣਾ ਸਮਾਂ ਵੀ ਜਿਹੜਾ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਇੱਕ ਛੋਟੀ ਜੀ ਜਿਹੜੀ ਇੱਕ ਵਿਗਿਆਪਨ ਬ੍ਰੇਕ ਜਿਹੜੀ ਉਹ ਲੈ ਲੈਂਦੇ ਆ, ਤੇ ਉਸ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਉਹ ਆਪਾਂ ਹਾਜ਼ਰ ਹੁੰਦੇ ਆ, ਤੇ ਫਿਰ ਮਿਲਦੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਹੁਣ ਤੱਕ ਤੁਸੀਂ ਖਬਰਾਂ ਸੁਣ ਲਈਆਂ ਹੋਣਗੀਆਂ। ਫਾਈਜ਼ਰ, ਮੋਡਰਨਾ ਅਤੇ ਜੌਨਸਨ ਐਂਡ ਜੌਨਸਨ ਵੈਕਸੀਨ ਲਈ ਬੂਸਟਰ ਉਪਲਬਧ ਹਨ। ਉਹ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਰੱਖਣ ਵਿੱਚ ਸਹਾਇਤਾ ਕਰਦੇ ਹਨ ਅਤੇ ਤੁਹਾਨੂੰ ਅਤੇ ਦੂਜਿਆਂ ਨੂੰ ਕੋਵਿਡ-19 ਅਤੇ ਇਸ ਦੇ ਰੂਪਾਂ ਤੋਂ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਦੇ ਹਨ। ਇਹ ਪਤਾ ਲਗਾਉਣ ਲਈ ਕਿ ਤੁਸੀਂ ਯੋਗ ਹੋ ਅਤੇ ਆਪਣੇ ਨੇੜੇ ਬੂਸਟਰ ਲੱਭਣ ਲਈ myturn.ca.gov ਤੇ ਜਾਓ। ਆਓ ਇਸ ਸਰਦੀਆਂ ਵਿੱਚ ਇੱਕ ਦੂਜੇ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖੀਏ। ਆਪਣਾ ਬੂਸਟਰ ਲਵੋ ਅਤੇ ਆਪਣਾ ਫਲੂ ਸ਼ਾਟ ਲੈਣਾ ਵੀ ਨਾ ਭੁੱਲੋ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਦੁਆਰਾ ਤੁਹਾਡੇ ਲਈ ਲਿਆਂਦਾ ਗਿਆ। ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਐਨ ਡ੍ਰੌਪ ਐਂਡ ਹੁੱਕ ਦੇ ਲੋਡਸ ਹਨ। 1 ਸਾਲ ਦਾ ਐਕਸਪੀਰੀਅੰਸ ਹੋਵੇ। ਸੋਲੋ ਡਰਾਈਵਰਸ ਵੀ ਹਾਇਰ ਕਰਦੇ ਹਨ। ਸੋਲੋ ਡਰਾਈਵਰਸ ਲਈ 11 ਵੈਸਟਰਨ ਸਟੇਟ ਦੇ ਪੱਕੇ ਲੋਡ ਹਨ ਅਤੇ ਟੀਮ ਡਰਾਈਵਰਸ ਦੇ ਲਈ ਕੈਲੀਫੋਰਨੀਆ ਤੋਂ ਕੈਂਸਸ, ਟੈਕਸਸ ਅਤੇ ਜਾਰਜੀਆ ਦੇ ਡੈਡੀਕੇਟਡ ਰਾਊਟ ਹਨ। ਸਾਰਾ ਕੰਮ ਡਰਾਈਵ ਐਨ ਡ੍ਰੌਪ ਐਂਡ ਹੁੱਕ ਦਾ ਹੈ। ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਲੋਕਲ ਡਰਾਈਵਰਸ ਵੀ ਹਾਇਰ ਕਰਦੇ ਹਨ ਜੋ ਰੋਜ਼ਾਨਾ ਘਰ ਆ ਸਕਦੇ ਹਨ। ਵਧੀਆ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕੁਲਵੰਤ ਸਿੱਧੂ 6616671188। ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਸ਼ੇਖਾਨਿਆਂ ਵਾਲੀਆਂ ਪਲੇਟਸ, ਜਿਹੜੀਆਂ ਕਿ ਖਾਸ ਤੌਰ ਤੇ ਕਾਰਨ ਦੇ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਦਾ ਤੁਹਾਡੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ। ਇਹਨਾਂ ਪਲੇਟਾਂ ਦੇ ਖਾਸ ਬੜੇ ਟੁਕੜੇ ਹਨ ਅਤੇ ਪਲੇਟਾਂ ਬੜੀਆਂ ਮਜ਼ਬੂਤ ਹਨ। ਕਿਸੇ ਵੀ ਤਰ੍ਹਾਂ ਦੀ ਕੇਟਰਿੰਗ, ਅਖੰਡ ਪਾਠ ਸਾਹਿਬ ਜਾਂ ਘਰ ਦੇ ਵਿੱਚ ਹੋਵੇ ਕੋਈ ਵੀ ਪਾਰਟੀ, ਤਾਂ ਅੱਜ ਹੀ ਲੈ ਕੇ ਆਓ ਵੇਰਕਾ ਵਾਲਿਆਂ ਤੋਂ ਸ਼ੇਖਾਨਿਆਂ ਵਾਲੀਆਂ ਪਲੇਟਾਂ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 or 08292 0500। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਜਿਹੜੇ ਰਹਿ ਗਏ ਸਮੇਂ ਦੇ ਵਿੱਚ ਜੇ ਆਪਾਂ ਕੁਝ ਜਾਣਕਾਰੀਆਂ ਸਾਂਝੀਆਂ ਕਰਦੇ ਜਾਈਏ, ਬਾਰਬਾਡੋਸ ਨੇ ਆਖਿਰਕਾਰ ਜਿਹੜੀ ਕੁਈਨ ਐਲਿਜ਼ਾਬੈਥ ਆ ਉਸ ਦੇ ਨਾਲੋਂ ਆਪਣਾ ਨਾਤਾ ਜਿਹੜਾ ਉਹ ਤੋੜ ਦਿੱਤਾ। ਉੱਥੇ ਮਿਡਨਾਈਟ ਨੂੰ ਬਿਲਕੁਲ ਅੱਧੀ ਰਾਤ ਨੂੰ ਜਿਹੜਾ ਆ ਕਹਿੰਦੇ ਆ ਵੀ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਵੀ ਸਾਡਾ ਹੈੱਡ ਆਫ ਸਟੇਟ ਹੁਣ ਬਾਰਬਾਡੋਸ ਦਾ ਹੀ ਜਿਹੜਾ ਨਿਵਾਸੀ ਹੋਵੇਗਾ, ਨਾ ਕਿ ਹਜ਼ਾਰਾਂ ਹੀ ਮੀਲ ਦੂਰ ਰਹਿੰਦੀ ਜਿਹੜੀ ਕੁਈਨ ਐਲਿਜ਼ਾਬੈਥ II। 400 ਸਾਲ ਪਹਿਲਾਂ ਇੰਗਲੈਂਡ ਦਾ ਜਿਹੜਾ ਸ਼ਿਪ ਆ ਇਹਨਾਂ ਦੇ ਬਾਰਬਾਡੋਸ ਦੇ ਵਿੱਚ ਆਇਆ। ਉਹਨਾਂ ਨੇ ਇਸ ਨੂੰ ਆਪਣੀ ਜਿਹੜੀ ਉਹ ਕਲੋਨੀ ਜਿਹੜਾ ਉਹ ਬਣਾ ਦਿੱਤਾ
ਤੇ ਹੁਣ ਕਹਿੰਦੇ ਵੀ ਰਿਪਬਲਿਕ ਦੇ ਤੌਰ ਦੇ ਉੱਤੋਂ ਫਾਈਨਲੀ ਅੱਜ ਤੋਂ ਇਹ ਜਾਣੀ ਜਾਵੇਗੀ। ਸੋ ਇਹ ਕੈਰੀਬੀਅਨ ਜਿਹੜਾ ਇਹ ਮੁਲਕ ਹੈਗਾ ਆ ਬਾਰਬਾਡੋਸ, ਇਹ ਛੋਟੇ-ਛੋਟੇ ਟਾਪੂ ਨੇ, ਉੱਥੇ ਕਈ ਟਾਪੂ ਨੇ, ਉਹਨਾਂ ਦੇ ਉਹ ਸਾਰੀਆਂ ਜਿਹੜੀਆਂ ਬ੍ਰਿਟਿਸ਼ ਕਾਲੋਨੀਜ਼ ਦੇ ਵਜੋਂ ਜਿਹੜੀਆਂ ਆ ਉਹ ਜਾਣੀਆਂ ਜਾਂਦੀਆਂ ਰਹੀਆਂ ਹੈਗੀਆਂ ਆ। 55 ਸਾਲ ਪਹਿਲਾਂ ਇਹਨਾਂ ਨੂੰ ਜਿਹੜੀ ਆਜ਼ਾਦੀ ਜਿਹੜੀ ਉਹ ਮਿਲੀ ਸੀਗੀ, ਪਰ ਮੋਨਾਰਕੀ ਜਿਹੜੀ ਆ ਉਹ ਉਹਨਾਂ ਨੇ ਸੈਰੀਮੋਨੀਅਲ ਰੋਲ ਦੇ ਲਈ ਰੱਖੀ ਸੀ, ਪਰ ਹੁਣ ਉਹ ਵੀ ਉਸ ਦੇ ਵਿੱਚ ਹਟਾ ਦਿੱਤੀ। ਰਿਹਾਨਾ ਕਹਿੰਦੇ ਆ ਵੀ ਉਹ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਜਿਹੜੀ ਉਹ ਪਹੁੰਚੀ, ਜਿਸ ਨੇ ਫਾਰਮਰ ਪ੍ਰੋਟੈਸਟ ਦੇ ਲਈ ਆਵਾਜ਼ ਵੀ ਚੱਕੀ ਸੀ। ਜੀ ਬਿਲਕੁਲ। ਸੋ ਆਪਣਾ ਗੁਆਂਢੀ ਮੁਲਕ ਵੀ ਹਜੇ ਇੱਦਾਂ ਹੀ ਆ, ਕੈਨੇਡਾ ਵਾਲੇ ਜਿਹੜੇ ਆ ਉਹ ਵੀ ਹੋਪਫੁਲੀ ਇੱਕ ਦਿਨ ਉਹ ਰਾਣੀ ਦਾ ਪਿੱਛਾ ਛੱਡਣਗੇ। ਤੇ ਆਪਾਂ ਰਾਜਕਨਵੀਰ ਸਿੰਘ ਜੀ ਥੋੜਾ ਜਿਹਾ ਹੈਲਥ ਇੰਸ਼ੋਰੈਂਸ ਦਾ ਦੱਸਦੇ ਜਾਈਏ, ਕਿਉਂਕਿ ਬੜੇ ਥੋੜੇ ਦਿਨ ਰਹਿ ਗਏ ਆ, ਤਾਂ ਕਿ ਸਰੋਤਿਆਂ ਨੂੰ ਪਤਾ ਲੱਗ ਜਾਏ ਵੀ ਜਿਹੜਾ ਆ ਟਾਈਮ ਬੜਾ ਘੱਟ ਆ, ਜਿਨ੍ਹਾਂ ਨੇ ਨਹੀਂ ਕਰਵਾਈ ਉਹ ਹੈਲਥ ਇੰਸ਼ੋਰੈਂਸ ਕਰਵਾ ਲੈਣ। ਜੀ ਬਿਲਕੁਲ ਜੀ। ਸੋ ਜ਼ਰੂਰ ਵੀ ਕਵਰਡ ਕੈਲੀਫੋਰਨੀਆ, ਸੋ ਪਿਛਲੇ ਸਾਲ ਤਾਂ ਹਰਜੋਤ ਸਿੰਘ ਜੀ ਇਹਨਾਂ ਨੇ ਕਾਫੀ ਲੰਮਾ ਚੌੜਾ ਸਮਾਂ ਜਿਹੜਾ ਉਹ ਦੇ ਦਿੱਤਾ ਸੀਗਾ, ਪਰ ਇੰਨਾ ਟਾਈਮ ਇੰਤਜ਼ਾਰ ਕਰਨਾ ਨਹੀਂ ਚਾਹੀਦਾ, ਕਿਉਂਕਿ ਹੈਲਥ ਜਿਹੀ ਚੀਜ਼ ਆ, ਸਿਹਤ ਦਾ ਜਿਹੜਾ ਉਹ ਹੁਣ ਪਤਾ ਨਹੀਂ ਲੱਗਦਾ ਵੀ ਕੀ ਹੋ ਸਕਦਾ। ਜਿੱਦਾਂ ਹੁਣ ਓਮੀਕਰੋਨ ਦਾ ਇੱਕ ਨਵਾਂ ਡਰ ਜਿਹੜਾ ਆ ਉਹ ਆਇਆ ਹੈਗਾ ਆ। ਜੀ ਬਿਲਕੁਲ। ਸੋ ਕੋਈ ਵੀ ਜਿਹੜਾ ਦੇਖੋ, ਇੰਨਾ ਕਹਿੰਦੇ ਵੀ 9 ਆਊਟ ਆਫ 10 ਲੋਕ ਜਿਹੜੇ ਅਵਾਮਾ ਕੇਅਰ ਲਈ ਅਪਲਾਈ ਕਰਦੇ ਆ। ਮੈਂ ਓਵਰਆਲ ਅੱਜ ਪੂਰੇ USA ਦੀ ਗੱਲ ਕਰੂੰਗਾ, ਬਾਅਦ 'ਚ ਫਿਰ ਆਪਾਂ ਕੈਲੀਫੋਰਨੀਆ ਦੀ ਐਡ ਕਰ ਲਾਂਗੇ। ਜਿਹੜਾ ਅਫੋਰਡੇਬਲ ਕੇਅਰ ਐਕਟ 2022 ਆ, ਇਹਦੇ ਮੁਤਾਬਕ 10 ਦੇ ਵਿੱਚੋਂ 9 ਜਾਣਿਆਂ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਮਿਲ ਰਹੀ ਆ। ਸੋ ਜਿਹੜੀ ਵੀ ਤੁਸੀਂ ਸਟੇਟ 'ਚ ਰਹਿੰਦੇ ਆ, ਦਸੰਬਰ 15 ਜਿਹੜੀ ਲਾਸਟ ਡੇਟ ਆ ਅਪਲਾਈ ਕਰਨ ਦੀ, ਤੁਹਾਡੀ ਜਿਹੜੀ ਕਵਰੇਜ ਆ ਉਹ ਜਨਵਰੀ 1 ਨੂੰ ਸਟਾਰਟ ਹੋਊਗੀ। ਕੈਲੀਫੋਰਨੀਆ ਸ਼ਾਇਦ ਇਹਨਾਂ ਨੇ ਥੋੜੀ ਐਕਸਟੈਂਡ ਕਰਤੀ ਆ, ਤੇ ਜੇ ਤੁਸੀਂ ਜਨਵਰੀ 'ਚ ਕਰੋਗੇ ਫਿਰ ਉਹ ਫਰਵਰੀ ਸਟਾਰਟ ਹੋਊਗੀ। ਬਹੁਤ ਸਾਰੇ ਜਿਹੜੇ ਆ ਸਾਡੇ ਆਫਿਸ ਵੀ ਲੋਕ ਕਾਲ ਕਰਦੇ ਆ ਵੀ ਭਾਜੀ ਮੈਨੂੰ ਹੁਣੇ ਚਾਹੀਦੀ ਆ ਹੈਲਥ ਇੰਸ਼ੋਰੈਂਸ। ਤੇ ਹੁਣੇ ਕਿਉਂ ਚਾਹੀਦੀ ਜੀ? ਐਕਸੀਡੈਂਟ ਹੋ ਗਿਆ ਸੀ ਜੀ, ਉਹ ਹਸਪਤਾਲ 'ਚ ਐਡਮਿਟ ਹੋ ਗਿਆ। ਹੈਲਥ ਇੰਸ਼ੋਰੈਂਸ ਇੱਕ ਅਜਿਹੀ ਚੀਜ਼ ਆ ਜਿਹੜੀ 30 ਦਿਨ ਬਾਅਦ ਸਟਾਰਟ ਹੁੰਦੀ ਆ। ਜੇ ਤੁਸੀਂ ਅੱਜ ਅਪਲਾਈ ਕਰੋਗੇ ਤੇ ਉਹ 30 ਦਿਨਾਂ ਬਾਅਦ ਸਟਾਰਟ ਹੋਣੀ ਆ। ਸੋ ਇਹ ਪਲੀਜ਼ ਮੇਕ ਸ਼ੋਰ ਕਰ ਲਿਆ ਕਰੋ, ਕਿਉਂਕਿ ਇਹ ਨਹੀਂ ਵੀ ਜਦੋਂ ਬਿਮਾਰ ਹੋਣਾ ਵੀ ਉਦੋਂ ਹੀ ਕਾਲ ਕਰ ਲਓ ਵੀ ਲੈ ਭਾਈ ਹੁਣ ਸਾਡੀ ਕਰ ਦਿਓ ਇੰਸ਼ੋਰੈਂਸ, ਠੀਕ ਹੈ ਕਿ ਨਹੀਂ? ਸੋ ਇਹ ਮੇਕ ਸ਼ੋਰ ਕਰੋ, ਕਿਉਂਕਿ ਜਿਹੜਾ ਨਵਾਂ ਅਮਰੀਕਨ ਰੈਸਕਿਊ ਪਲਾਨ ਆ ਉਹਦੇ ਅੰਡਰ ਬਹੁਤ ਸਾਰੀ ਜਿਹੜੀ ਫਾਈਨੈਂਸ਼ੀਅਲ ਏਡ ਆ ਹੋਰ ਵੱਖ-ਵੱਖ ਸਟੇਟਸ ਨੂੰ ਦਿੱਤੀ ਗਈ ਹੈਗੀ ਆ। ਸਾਡੀ ਕੈਲੀਫੋਰਨੀਆ ਸਟੇਟ ਨੂੰ ਵੀ ਬਹੁਤ ਹੋਰ ਮਿਲੀ ਹੈਗੀ ਆ। 12 ਮਿਲੀਅਨ ਕੰਜ਼ਿਊਮਰਸ ਨੇ ਜਿਹੜਾ ਆਲਰੇਡੀ ਸਾਈਨ ਅਪ ਕਰ ਲਿਆ ਜਾਂ ਆਟੋਮੈਟਿਕਲੀ ਰੀਨਿਊ ਹੋ ਗਏ ਆ। 5% ਇਹ ਜ਼ਿਆਦੇ ਫਿਗਰਸ ਆ ਪਿਛਲੇ ਸਾਲ ਨਾਲੋਂ। ਪਿਛਲੇ ਸਾਲ 11.4 ਮਿਲੀਅਨ ਸੀਗੇ, ਤੇ ਬਹੁਤ ਸਾਰੇ ਲੋਕ ਕੁਆਲੀਫਾਈ ਹੁੰਦੇ। ਸੋ ਕਾਲ ਕਰਨ 'ਚ ਕੋਈ ਨੁਕਸਾਨ ਨਹੀਂ। ਇੱਕ ਜਿਹੜਾ ਮੈਂ ਹਰ ਵਾਰੀ ਕਹਿੰਦਾ ਹਾਂ ਨਾ, ਵੀ ਬਹੁਤ ਵਾਰ ਕੀ ਹੁੰਦਾ, ਕਿਸੇ ਦੀ $1 ਪੇਮੈਂਟ ਆ, ਕਿਸੇ ਦੀ 10-20, ਉਹ ਜੀ ਅਸੀਂ ਤਾਂ ਆਟੋਮੈਟਿਕ ਲਾਈ ਸੀ, ਪੇਮੈਂਟ ਨਿਕਲੀ ਨਹੀਂ, ਹੁਣ ਕੈਂਸਲ ਹੋ ਗਈ। ਸੋ ਜਦੋਂ ਤੁਹਾਨੂੰ ਬਿੱਲ ਆਉਂਦਾ ਉਹ ਜ਼ਰੂਰ ਚੈੱਕ ਕਰਿਆ ਕਰੋ, ਇਹ ਬਹੁਤ ਜ਼ਰੂਰੀ ਹੈਗਾ ਆ। ਸੋ ਬੜੀ ਜਿਹੜੀ ਫਾਈਨੈਂਸ਼ੀਅਲ ਏਡ ਮਿਲਦੀ ਆ, ਬਹੁਤ ਘੱਟ ਲੋਕ ਆ ਜਿਨ੍ਹਾਂ ਨੂੰ ਨਹੀਂ ਮਿਲਦੀ, ਜਿਨ੍ਹਾਂ ਦਾ ਜਿਹੜੀ ਇਨਕਮ ਆ ਕਾਫੀ ਹਾਈ ਹੈਗੀ ਆ, 100,000 ਤੋਂ ਉੱਤੇ ਆ ਜਾਂ। ਸੋ ਕਈ ਚੀਜ਼ਾਂ ਤੇ ਡਿਪੈਂਡ ਕਰਦੀ ਆ, ਤੁਹਾਡਾ ਫੈਮਿਲੀ ਸਾਈਜ਼ ਕਿੱਦਾਂ ਆ, ਤੁਹਾਡੀ ਨੈਟ ਐਡਜਸਟਡ ਗ੍ਰੋਸ ਇਨਕਮ ਕਿੰਨੀ ਆ, ਤੇ ਕਿਹੜੇ ਜ਼ਿਪ ਕੋਡ 'ਚ ਰਹਿੰਦੇ ਹੈਗੇ ਆ, ਤੁਹਾਡਾ ਏਜ ਗਰੁੱਪ ਕੀ ਆ। ਸੋ ਇਹ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ। ਸੋ ਪਲੀਜ਼ ਜਿਨ੍ਹਾਂ ਨੇ ਨਹੀਂ ਹੈਲਥ ਇੰਸ਼ੋਰੈਂਸ ਕਰਾਈ ਉਹ ਜ਼ਰੂਰ ਜਲਦੀ ਤੋਂ ਜਲਦੀ ਕਰਾ ਲਓ, ਕਿਉਂਕਿ ਦਸੰਬਰ 15 ਜਿਹੜੀ ਆ ਉਹ ਲਾਸਟ ਡੇਟ ਆ, ਜੇ ਤੁਸੀਂ ਆਪਣੀ ਕਵਰੇਜ ਜਨਵਰੀ 1 ਤੋਂ ਸਟਾਰਟ ਕਰਾਣੀ ਆ। ਨਵਾਂ ਵੇਰੀਐਂਟ ਆ ਗਿਆ, ਤੁਹਾਨੂੰ ਪਤਾ ਹੀ ਆ। ਸੋ ਇਹ ਪਤਾ ਨਹੀਂ ਹੁੰਦਾ ਕਿਹੜੇ ਵੇਲੇ। ਆਪਾਂ ਦੇਖੀ ਆ ਪਿਛਲੇ ਕਰੋਨਾ ਵਾਇਰਸ ਦੇ ਦੌਰਾਨ ਪਿਛਲੇ ਸਾਲ ਕਈ ਜੰਗ ਜਿਹੜੇ ਨੌਜਵਾਨ ਵੀ ਸੀ, ਜਿਹੜੇ ਲੜਕੇ ਲੜਕੀਆਂ ਸੀ, ਉਹਨਾਂ ਦੀ ਵੀ ਇਹਦੇ ਨਾਲ ਡੈਥ ਹੋਈ ਆ। ਸੋ ਇਹਦੇ ਮਾਮਲੇ 'ਚ ਕਦੇ ਵੀ ਜਿਹੜਾ ਆ ਰਿਸਕ ਨਹੀਂ ਲੈਣਾ ਚਾਹੀਦਾ। ਹੁਣ ਤਾਂ ਜਿਹੜੀ ਗਵਰਨਮੈਂਟ ਆ ਉਹ ਫਾਈਨੈਂਸ਼ੀਅਲ ਏਡ ਹੀ ਇੰਨੀ ਜ਼ਿਆਦਾ ਜਿਹੜੀ ਦਿੰਦੀ ਹੈਗੀ ਆ। ਸੋ ਬਹੁਤ ਵਾਰੀ ਕੀ ਹੁੰਦਾ ਆ ਵੀ ਤੁਹਾਡੀਆਂ ਜਿਹੜੀਆਂ ਪਲਾਨਸ ਆ ਉਹ ਆਟੋਮੈਟਿਕ ਰੀਨਿਊ ਹੋ ਜਾਂਦੀਆਂ ਜਦੋਂ ਤੁਸੀਂ ਕਾਲ ਨਹੀਂ ਕਰਦੇ। ਸੋ ਜੇ ਤੁਸੀਂ ਪਲਾਨ ਚੇਂਜ ਕਰਨੀ ਆ, ਕੁਛ ਵੀ ਕਰਨਾ, ਤਾਂ ਕਾਲ ਕਰ ਲਓ ਜ਼ਰੂਰ। ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਵਿੱਚ ਕਾਲ ਕਰ ਸਕਦੇ ਹੋ, ਤੇ ਸਾਡਾ ਟੈਲੀਫੋਨ ਨੰਬਰ ਹੈਗਾ 408 272 ਤੇ 2500 408 272 2500। ਜੀ ਬਿਲਕੁਲ। ਸੋ ਇਹ ਬਹੁਤ ਜ਼ਰੂਰੀ ਹੈ। ਹਰਜੋਤ ਸਿੰਘ ਜੀ,
ਕਿਹੜੀਆਂ ਚੀਜ਼ਾਂ ਜਦੋਂ ਇਹ ਰੀਨਿਊਅਲ ਕਰਨਾ ਹੈ ਉਸ ਤੋਂ ਪਹਿਲਾਂ ਜਿਹੜਾ ਉਹ ਗੌਰ ਕਰਨਾ ਹੁੰਦਾ ਜਦੋਂ ਤੁਹਾਡੇ ਨਾਲ ਕਾਲ ਕਰਨ ਤੇ ਕਿਹੜੀਆਂ ਚੀਜ਼ਾਂ ਦੱਸਣੀਆਂ ਆ ਕਿ ਇਨਕਮ ਦੇ ਵਿੱਚ ਜਿਹੜੇ ਚੇਂਜਸ ਆ ਉਹ ਵੀ ਦੱਸਣੇ ਜ਼ਰੂਰੀ ਆ, ਜੀ ਮੂਵ ਹੋਏ ਆ, ਉਹ ਸਾਰੀਆਂ ਕਿਹੜੀਆਂ ਚੀਜ਼ਾਂ ਦਾ ਸਾਰਾ ਧਿਆਨ ਕੁਝ ਆ ਬਿਲਕੁਲ। ਇਨਕਮ ਦਾ ਵੀ ਜੇ ਆਲਮੋਸਟ ਸੇਮ ਆ ਉਹ ਵੀ ਦੱਸਣਾ ਚਾਹੀਦਾ। ਜੇ ਵੱਧ ਜਾਊਗੀ ਤਾਂ ਉਹਦੇ ਨਾਲ ਫਰਕ ਪਊਗਾ, ਨਹੀਂ ਤਾਂ ਕੀ ਹੁੰਦਾ ਆ ਵੀ ਜਦੋਂ ਤੁਹਾਡਾ ਟੈਕਸ ਭਰਨਾ ਆ ਉਹ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਪੈ ਸਕਦੇ ਆ। ਪਿਛਲੇ ਸਾਲ ਤਾਂ ਨਹੀਂ ਵੇਵ ਕਰਤਾ ਸੀ ਕਰੋਨਾ ਵਾਇਰਸ ਕਰਕੇ, ਕਹਿੰਦੇ ਵੀ ਨਹੀਂ ਅਸੀਂ ਪਲਾਂਟੀ ਨਹੀਂ ਲੈਣੀ ਜਿਨ੍ਹਾਂ ਦੀ ਇਨਕਮ ਚਾਹੇ ਵੱਧ ਵੀ ਗਈ ਸੀ, ਪਰ ਪਹਿਲਾਂ ਲੋਕ ਦਿੰਦੇ ਰਹੇ ਆ। ਸੋ ਇੱਕ ਤਾਂ ਇਹ ਆ ਵੀ ਤੁਸੀਂ ਇਨਕਮ ਵੈਰੀਫਾਈ ਕਰੋ। ਦੂਜਾ ਤੁਹਾਡਾ ਕੋਈ ਫੈਮਿਲੀ ਦੇ ਵਿੱਚ ਚੇਂਜ ਤਾਂ ਨਹੀਂ ਹੋਈ, ਕੋਈ ਜਿਹੜਾ ਤੁਹਾਡਾ ਨਿਆਣਾ ਆ ਉਹ 26 ਤੋਂ ਉੱਤੇ ਜਾਂ 18 ਤੋਂ ਉੱਤੇ ਹੋ ਗਿਆ, ਜਾਂ ਉਹ ਆਪਣਾ ਜੁਦਾ ਕੰਮ ਕਰਨ ਲੱਗ ਪਿਆ, ਉਹਦੀ ਸੈਪਰੇਟ ਕਰਨੀ ਆ ਪਾਲਿਸੀ। ਕੋਈ ਤੁਹਾਡੀ ਫੈਮਿਲੀ 'ਚ ਐਡੀਸ਼ਨ ਤਾਂ ਨਹੀਂ ਹੋਇਆ ਜਾਂ ਕਿਸੇ ਦੇ ਬੱਚਾ ਹੋਇਆ। ਸੋ ਇਹ ਕਈ ਚੀਜ਼ਾਂ ਜਿਹੜੀਆਂ ਮੈਟਰ, ਜਾਂ ਤੁਸੀਂ ਮੂਵ ਤਾਂ ਨਹੀਂ ਹੋ ਗਏ। ਕਈ ਵਾਰੀ ਕੇਅਰ ਹੀ ਨਹੀਂ ਕਰਦੇ, ਅਸੀਂ ਚਿੱਠੀਆਂ ਨਹੀਂ ਖੋਲ੍ਹਦੇ। ਸਭ ਤੋਂ ਵੱਡੀ ਪ੍ਰੋਬਲਮ ਆਪਣੀ ਪੰਜਾਬੀਆਂ ਦੀ ਇਹ ਆ ਵੀ ਆਪਾਂ ਲੈਟਰ ਨਹੀਂ ਖੋਲ੍ਹਦੇ, ਤੇ ਜਦੋਂ ਫਿਰ ਐਨ ਜਾ ਕੇ ਡਾਕਟਰ ਦੇ ਕੋਲ ਬੈਠੇ ਹੁੰਦੇ ਫਿਰ ਪਤਾ ਲੱਗਦਾ ਵੀ ਯਾਰ ਮੇਰੀ ਤਾਂ ਇੰਸ਼ੋਰੈਂਸ ਹੀ ਕੈਂਸਲ ਆ। ਸੋ ਇਹ ਪਲੀਜ਼ ਕਵਰਡ ਕੈਲੀਫੋਰਨੀਆ ਦੇ ਵਿੱਚ ਜਾਂ ਹੋਰ ਸਟੇਟਾਂ 'ਚ ਓਬਾਮਾ ਕੇਅਰ, ਹਰ ਸਟੇਟ ਦਾ ਡਿਫਰੈਂਟ ਨਾਮ ਆ। ਤੁਹਾਨੂੰ ਕੋਈ ਵੀ ਚਿੱਠੀ ਆਉਂਦੀ ਆ ਉਹਨੂੰ ਖੋਲ੍ਹ ਕੇ ਪੜ੍ਹ ਲਓ। ਜੇ ਨਹੀਂ ਪੜ੍ਹ ਹੁੰਦੀ ਨਾਲ ਦੇ ਕਿਸੇ ਹੋਰ ਦੋਸਤ ਮਿੱਤਰ ਤੋਂ ਪੜ੍ਹਾ ਲਓ, ਨਹੀਂ ਤਾਂ ਤੁਸੀਂ ਕਿਸੇ ਵੀ ਇੰਸ਼ੋਰੈਂਸ ਏਜੰਟ ਜਿਹੜਾ ਤੁਸੀਂ ਕਾਲ ਕਰਕੇ ਕਨਫਰਮ ਕਰ ਲਓ। ਕਿਉਂਕਿ ਬਹੁਤ ਵਾਰੀ ਕੀ ਹੁੰਦਾ ਆ, ਉਹ ਡਾਕੂਮੈਂਟ ਮੰਗਦੇ ਆ ਤੁਹਾਤੋਂ ਹਰ ਸਾਲ ਵੀ ਤੁਹਾਡਾ ਇਮੀਗ੍ਰੇਸ਼ਨ ਦਾ ਅਪਡੇਟ ਜਾਂ ਤੁਹਾਡਾ ਟੈਕਸ ਦਾ, ਤੇ ਤੁਸੀਂ ਕੇਅਰ ਨਹੀਂ ਕਰਦੇ। ਉਹ ਕਹਿੰਦੇ ਇੱਕ ਵਾਰ ਦੇ ਦਿੱਤਾ ਸੀ ਜੀ, ਪਰ ਗ੍ਰੀਨ ਕਾਰਡ ਐਕਸਪਾਇਰ ਹੋ ਜਾਂਦਾ, ਰਿਨਿਊ ਹੋ ਜਾਂਦਾ। ਵਰਕ ਪਰਮਿਟ ਹਰ ਸਾਲ ਹੀ ਰਿਨਿਊ ਹੁੰਦਾ। ਹੁਣ ਬਹੁਤ ਸਾਰੇ ਲੋਕਾਂ ਦਾ ਵਰਕ ਪਰਮਿਟ ਨਹੀਂ ਆਇਆ, ਸੋ ਕੋਈ ਸਿਟੀਜ਼ਨ ਬਣ ਜਾਂਦਾ। ਉਹ ਜਦੋਂ ਉਹ ਮੈਚ ਨਹੀਂ ਹੁੰਦਾ, ਤੇ ਕਿਉਂਕਿ ਸਬਸਿਡੀ ਮਿਲਦੀ ਆ, ਤੇ ਸਬਸਿਡੀ ਤਾਂ ਹੁਣ ਮੈਂ ਕਈ ਦੇਖਿਆ ਪਰਿਵਾਰਾਂ ਨੂੰ, ਜੇ ਕਿਸੇ ਦਾ 2000 ਪ੍ਰੀਮੀਅਮ ਆ, $1900 ਜਿਹੜੀ ਸਬਸਿਡੀ ਆ ਪਰ ਮੰਥ। ਸੋ ਜਿਹੜੀ ਗਵਰਨਮੈਂਟ ਨੇ ਸਬਸਿਡੀ ਦੇਣੀ ਆ ਉਹਨੇ ਡਾਕੂਮੈਂਟ ਤਾਂ ਵੈਰੀਫਾਈ ਕਰਨੇ ਆ ਕਿ ਨਹੀਂ। ਸੋ ਇਹ ਪਲੀਜ਼ ਮੇਕ ਸ਼ੋਰ ਕਰਿਆ ਕਰੋ, ਜਿੰਨੀਆਂ ਵੀ ਤੁਹਾਡੇ ਲੈਟਰਸ ਆਉਂਦੀਆਂ ਨਾ ਉਹਨੂੰ ਮੇਕ ਸ਼ੋਰ ਕਰੋ ਵੀ ਕਿਹੜਾ ਡਾਕੂਮੈਂਟ ਮੰਗ ਰਹੇ ਆ, ਕਿਹੜੀ ਚੀਜ਼ ਮੰਗ ਰਹੇ ਆ। ਜੇ ਕਿਸੇ ਨੇ ਕੋਈ ਪਲਾਨ ਚੇਂਜ ਕਰਾਣੀ ਆ, ਇਹ ਵੀ ਮੇਕ ਸ਼ੋਰ ਕਰੋ ਵੀ ਜਿਹੜੀ ਪਲਾਨ ਤੁਸੀਂ ਲਈ ਆ ਉਹ ਕਵਰ ਕਰਦੀ ਆ। ਹਰ ਇੱਕ ਨੂੰ ਡਿਪੈਂਡ ਕਰਦਾ। ਹੁਣ ਮੈਂ ਐਗਜ਼ਾਮਪਲ ਦਿੰਦਾ ਵੀ ਇੱਕ ਤਰ੍ਹਾਂ ਨਾਲ ਜਿੱਦਾਂ ਕਾਈਜ਼ਰ ਲੈ ਲਓ। ਸੋ ਕਾਈਜ਼ਰ ਵੈਸਟ ਕੋਸਟ 'ਚ ਆਲਮੋਸਟ ਸਾਰੀਆਂ ਸਟੇਟਾਂ 'ਚ ਹੈਗੀ ਆ, ਪਰ ਕਈ ਜਿਹੜੇ ਲੌਂਗ ਹਾਲ ਡਰਾਈਵ ਕਰਦੇ ਹੈਗੇ ਆ ਈਸਟ ਕੋਸਟ ਵੱਲ ਚਲ ਜਾਂਦੇ ਆ, ਉਧਰ ਕਾਈਜ਼ਰ ਹੈ ਨਹੀਂ। ਸੋ ਜਦੋਂ ਰੱਬ ਨਾ ਕਰੇ ਕਿਤੇ ਬਿਮਾਰ ਹੋ ਗਿਆ ਤਾਂ ਤੁਹਾਨੂੰ ਜਿਹੜਾ ਆ ਡਿਡਕਟੀਬਲ ਹਾਈ ਦੇਣਾ ਪੈਣਾ ਹੈਗਾ ਤੁਹਾਡੇ ਪੋਰਸ਼ਨ ਦਾ। ਤੇ ਜੇ ਤੁਸੀਂ ਉੱਦਾਂ ਦੀ ਜਿਹੜੀ ਕੰਪਨੀ ਦੀ ਪਲਾਨ ਲਓਗੇ ਜਿਹੜੀ ਪੂਰੇ USA 'ਚ ਕਵਰ ਕਰਦੀ ਆ, ਤੇ ਉਹ ਫਿਰ ਬੈਟਰ ਹੈਗਾ, ਚਾਹੇ $25, $30, $40 ਐਕਸਟਰਾ ਵੀ ਹੋਵੇ। ਸੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਜਿਹੜਾ ਇੰਸ਼ੋਰੈਂਸ ਪ੍ਰੋਫੈਸ਼ਨਲ ਆ ਉਹਦੇ ਨਾਲ ਹੀ ਡਿਸਕਸ ਕਰਕੇ ਉਹਨਾਂ ਦੇ ਆਫਿਸ ਦੇ ਵਿੱਚ ਲੈ ਸਕਦੇ ਹੋ। ਜੀ ਬਿਲਕੁਲ। ਸੋ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਤੁਸੀਂ ਸੰਪਰਕ ਕਰੋ। ਇਹਨਾਂ ਦਾ ਫੋਨ ਨੰਬਰ ਆ 408-272-2500, 4082722500। ਪੂਰੇ ਕੈਲੀਫੋਰਨੀਆ ਦੇ ਵਿੱਚ 58 ਦੀਆਂ 58 ਡਿਸਟ੍ਰਿਕਟਸ ਜਿਹੜੀਆਂ ਇੱਥੇ ਹੈਗੀਆਂ ਆ, ਉਹਨਾਂ ਦੇ ਵਿੱਚ ਇਹ ਕੰਮ ਕਰਦੇ ਨੇ। ਕਵਰਡ ਕੈਲੀਫੋਰਨੀਆ ਦੇ ਤਹਿਤ ਤੁਹਾਨੂੰ ਜਿਹੜੇ ਵੀ ਤੁਹਾਡੇ ਇਲਾਕੇ ਦੀ ਹੈਲਥ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਆ, ਉਸ ਦੇ ਨਾਲ ਇਹ ਤੁਹਾਨੂੰ ਜੋੜ ਦੇਣਗੇ ਤੇ ਉਹ ਤੁਹਾਡੀ ਇੰਸ਼ੋਰੈਂਸ ਜਿਹੜੀ ਉਹ ਕਰਨ ਦੇ ਵਿੱਚ ਮਦਦ ਕਰਨਗੇ। ਕਿਹੜੀ ਪਲਾਨ ਤੁਹਾਡੇ ਲਈ ਬੈਸਟ ਆ ਉਹ ਸਾਰਾ ਤੁਹਾਨੂੰ ਚੰਗੀ ਤਰੀਕੇ ਦੇ ਨਾਲ ਸਮਝਾਉਂਦੇ ਨੇ। 408-272-2500 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਆ। ਬਾਕੀ ਲਾਈਫ ਇੰਸ਼ੋਰੈਂਸ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਉਹ ਕਰਦੇ ਆ। ਉਹ ਚਾਹੇ ਤੁਸੀਂ ਕਿਤੇ ਵੀ ਜਿਹੜੇ ਉਹ ਹੈਗੇ, ਚਾਹੇ ਤੁਸੀਂ ਨਵੇਂ ਆਏ ਆ, ਚਿਰਦੇ ਰਹਿੰਦੇ ਆ, ਥੋੜ੍ਹੀ ਉਮਰ ਆ, ਜ਼ਿਆਦੀ ਉਮਰ ਆ, ਜ਼ਰੂਰ ਇੱਕ ਵਾਰੀ ਜਿਹੜਾ ਉਹ ਪਤਾ ਕਰੋ। ਇਹ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਤੋਂ ਬਾਅਦ ਵੀ ਇਹ ਲਾਈਫ ਇੰਸ਼ੋਰੈਂਸ ਦਾ ਮਕਸਦ ਇਹ ਜਿਹੜੀ ਚੀਜ਼ ਜਿਹੜੀ ਹੁੰਦੀ ਆ ਉਸ ਦਾ ਵੀ ਜ਼ਰੂਰ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਆ। ਉਸ ਦੇ ਬਾਰੇ ਵੀ ਇਹਨਾਂ ਦੇ ਨਾਲ ਜਾਣਕਾਰੀ ਤੁਸੀਂ ਕਰ ਸਕਦੇ ਹੋ, ਲੈ ਸਕਦੇ ਹੋ 408-272-2500 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਇਜਾਜ਼ਤ ਲਈਏ ਜਾਂ ਕੁਝ ਹੋਰ ਜਾਣਕਾਰੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਜੀ ਜਾਂ? ਹਾਂਜੀ, ਬਸ ਇੱਥੇ ਇਜਾਜ਼ਤ ਲੈਣੇ ਸਰੋਤਿਆਂ ਤੋਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਜੀ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।